ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਆ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੱਚੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, ਇਸੇ ਤਰ੍ਹਾਂ 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਸਾਈਡਬੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਘਰਾਂ 'ਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 4 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਹਿਯੋਗੀ ਆ, ਸਪਾਂਸਰਸ ਆ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਜਿਹੜਾ ਆਪਾਂ ਆਪਣਾ ਪ੍ਰੋਗਰਾਮ ਆ ਉਸ ਦੀ ਸ਼ੁਰੂਆਤ ਕਰੀਏ, ਸਭ ਤੋਂ ਪਹਿਲਾਂ ਸਾਰੇ ਹੀ ਜਿਹੜੇ ਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ 40ਵੇਂ ਨਗਰ ਕੀਰਤਨ ਯੂਬਾ ਸਿਟੀ ਦੇ ਵਿੱਚ ਗੁਰਦੁਆਰਾ ਸਾਹਿਬ ਟਾਰਾਬਿਊਨਾ ਯੂਬਾ ਸਿਟੀ ਵਿਖੇ ਜਿਹੜਾ ਹੈ ਉਹ ਸਜਾਇਆ ਗਿਆ। ਉਸ ਦੇ ਵਿੱਚ ਹੁੰਮ ਹੁਮਾ ਕੇ ਦੂਰੋਂ ਨੇੜਿਓਂ ਸੰਗਤਾਂ ਜਿਹੜੀਆਂ ਪਹੁੰਚੀਆਂ, ਵੱਖ-ਵੱਖ ਸੂਬਿਆਂ 'ਚੋਂ, ਵੱਖ-ਵੱਖ ਸ਼ਹਿਰਾਂ 'ਚੋਂ, ਵੱਖ-ਵੱਖ ਜਿਹੜੇ ਦੇਸ਼ਾਂ ਦੇ ਵਿੱਚੋਂ ਉਹਨਾਂ ਨੇ ਆ ਕੇ ਇਸ ਪ੍ਰੋਗਰਾਮ ਦੇ ਵਿੱਚ, ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜਿਹੜੇ ਆ ਕੇ ਉੱਤੇ ਸਾਨੂੰ ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੇ ਆ ਕੇ ਮਿਲੇ, ਗੱਲਬਾਤ ਕੀਤੀ, ਆਪਣੇ ਸੁਝਾਅ ਦਿੱਤੇ, ਆਪਣੀ ਫੀਡਬੈਕ ਦਿੱਤੀ, ਸਾਡੇ ਨਾਲ ਯਾਦਗਾਰੀ ਤਸਵੀਰਾਂ ਵੀ ਖਿਚਾਈਆਂ, ਉਹਨਾਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਅਤੇ ਜਿਹੜਾ ਨਗਰ ਕੀਰਤਨ ਆ ਬਹੁਤ ਹੀ ਸ਼ਾਂਤਮਈ ਵਧੀਆ ਢੰਗ ਦੇ ਨਾਲ ਜਿਹੜਾ ਸੰਪੂਰਨ ਹੋਇਆ ਆ। ਇਹ ਬਹੁਤ ਇੱਕ ਵਧੀਆ ਜਿਹੜਾ ਉਪਰਾਲਾ ਸੀ। ਸਾਰੀ ਪ੍ਰਬੰਧਕਾਂ ਦਾ ਜਿਹੜਾ ਉਹ ਧੰਨਵਾਦ ਆ। ਵਧੀਆ ਜਿਹੜਾ ਆ ਉਹ ਸਾਰਾ ਕੁਛ ਹੋ ਨਿਬੜਿਆ, ਸ਼ਾਂਤਮਈ ਢੰਗ ਦੇ ਨਾਲ ਜਿਹੜਾ ਸਾਰਾ ਕੁਛ ਹੋ ਨਿਬੜਿਆ। ਬਾਕੀ ਜਦੋਂ ਇੰਨੇ ਜ਼ਿਆਦਾ ਜਿਹੜੇ ਹੁੰਦੇ ਆ, ਆਪਾਂ ਸੰਗਤਾਂ ਜਿਹੜੀਆਂ ਇਕੱਠੀਆਂ ਹੁੰਦੀਆਂ, ਥੋੜ੍ਹੀਆਂ ਬਹੁਤੀਆਂ ਉੱਤੇ ਥੱਲੇ ਜਿਹੜੀਆਂ ਉਣਤਾਈਆਂ ਜਿਹੜੀਆਂ ਉਹ ਰਹਿ ਵੀ ਜਾਂਦੀਆਂ ਨੇ। ਅਤੇ ਉਮੀਦ ਇਹੀ ਹੁੰਦੀ ਆ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਉਹ ਠੀਕ ਹੋ ਜਾਣਗੀਆਂ। ਜੀ ਬਿਲਕੁਲ। ਅਤੇ ਕਹਿੰਦੇ ਭਈ KCRA ਨਿਊਜ਼ ਚੈਨਲ 3 ਜਿਹੜਾ ਲੋਕਲ ਚੈਨਲ ਆ, ਉਹਨਾਂ ਦੇ ਮੁਤਾਬਕ 1 ਲੱਖ ਤੋਂ ਵੱਧ ਲੋਕਾਂ ਨੇ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ। ਆਪਾਂ ਵੀ ਪੰਜਾਬੀ ਰੇਡੀਓ USA ਦੀ ਤਰਫੋਂ ਤੁਹਾਨੂੰ ਲਗਾਤਾਰ 2 ਹਫ਼ਤੇ ਸ਼ਾਮ ਨੂੰ 2-3 ਈਵਨ 4 ਘੰਟੇ ਤੱਕ ਜਿਹੜਾ ਆ ਲਾਈਵ ਕੀਰਤਨ ਸੁਣਾਉਂਦੇ ਰਹੇ। ਪੂਰੀ ਦੁਨੀਆ 'ਚ ਤੁਸੀਂ ਸੁਣਦੇ ਰਹੇ ਹੈਗੇ ਆ। ਅਤੇ ਸਾਡੇ ਵੀ ਬਹੁਤ ਵੱਡੀ ਗਿਣਤੀ 'ਚ ਬੂਥ 'ਚ ਆ ਕੇ ਸਾਰਿਆਂ ਨੇ ਫੋਟੋਆਂ ਖਿਚਾਈਆਂ, ਸੁਝਾਅ ਵੀ ਦਿੱਤੇ, ਉਹ ਆਪਾਂ ਸ਼ੇਅਰ ਵੀ ਕਰਾਂਗੇ ਫੇਸਬੁੱਕ ਦੇ ਉੱਤੇ। ਸੋ ਜੇ ਨਗਰ ਕੀਰਤਨ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ 3 ਚੀਜ਼ਾਂ ਇਸ ਵਾਰੀ ਮੇਨ ਸੀਆਂ ਇਸ ਨਗਰ ਕੀਰਤਨ 'ਚ। ਇੱਕ ਤਾਂ 550ਵੀਂ ਜਿਹੜਾ ਗੁਰਪੁਰਬ ਆ, ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਆਉਣਾ ਹੈਗਾ ਬਰਥ ਐਨੀਵਰਸਰੀ, ਅਤੇ ਦੂਸਰਾ ਜਿਹੜਾ 40ਵਾਂ ਸਾਲ ਸੀਗਾ ਇਸ ਨਗਰ ਕੀਰਤਨ ਨੂੰ, ਅਤੇ ਤੀਸਰਾ 50 ਸਾਲ ਹੋ ਗਿਆ ਯੂਬਾ ਸਿਟੀ 'ਚ ਇਸ ਗੁਰੂ ਘਰ ਨੂੰ ਬਣੇ ਹੋਇਆਂ ਨੂੰ। ਸੋ ਪ੍ਰਬੰਧਕਾਂ ਤੋਂ ਬਿਨਾਂ ਮੈਂ ਕਹਿੰਦਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸੇਵਾਦਾਰ ਆ, ਉਹਨਾਂ ਦੇ ਅੱਗੇ ਵੀ ਸਾਡਾ ਜਿਹੜਾ ਸਿਰ ਝੁਕਦਾ ਆ। ਕਈ ਜਿਹੜੇ ਆਪਣੇ ਭਰਾ ਭੈਣ, ਉਹਨਾਂ ਨੇ ਮਹੀਨੇ ਦੀਆਂ ਛੁੱਟੀਆਂ ਲਈਆਂ ਸੀਆਂ ਟਰੱਕਾਂ ਤੋਂ, ਹੋਰ ਜੋਬਾਂ ਤੋਂ, ਅਤੇ ਉਹ ਲੰਗਰ ਦੀ ਜਿਹੜੀ ਤਿਆਰੀ ਕਰ ਰਹੇ ਸੀ। ਆਪਾਂ ਦੇਖਿਆ ਕਿਸ ਤਰ੍ਹਾਂ 18 ਘੰਟੇ ਉਹ ਖੜ੍ਹ ਕੇ ਜਿਹੜਾ ਲੰਗਰ ਆ ਉਹ ਬਣਾਉਂਦੇ ਰਹੇ। ਬਹੁਤ ਜ਼ਿਆਦਾ ਜਿਹੜੇ ਬੂਥ ਆ ਉਹ ਲੰਗਰਾਂ ਦੇ ਲੱਗੇ ਹੋ ਸੀ, ਬੁੱਕ ਸਟਾਲ ਲੱਗੇ ਸੀ। ਜੂਨ 1984 'ਚ ਸਿੱਖਾਂ ਦੇ ਕਤਲੇਆਮ ਦਾ ਜਿਹੜਾ ਹੋਇਆ ਉਹ ਲੱਗੇ ਹੋਏ ਸੀ। ਇਸੇ ਤਰ੍ਹਾਂ 6 ਫੋਰ ਜਸਟਿਸ 2020 ਵਾਲਿਆਂ ਦਾ ਬਹੁਤ ਜਿੱਦਾਂ ਦੂਰੋਂ ਸੰਗਤਾਂ ਆਈਆਂ ਸੀਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਵਾਰੀ ਇਸ ਵਾਰੀ ਫਿਰ ਮੈਂ ਰਾਜਕਰਨਵੀਰ ਸਿੰਘ ਜੀ ਵਧੀਆ ਗੱਲ ਦੇਖੀ ਵੀ ਹੋਰ ਕਮਿਊਨਿਟੀ ਦੇ ਲੋਕ ਬਹੁਤ ਜ਼ਿਆਦਾ ਜਿਹੜੇ ਆ ਨਗਰ ਕੀਰਤਨ 'ਚ ਆਪਾਂ ਦੇਖੇ, ਗੋਰੇ, ਸਪੈਨਿਸ਼, ਕਾਲੇ, ਈਵਨ ਦੇਖਿਆ ਵੀ ਆਪਾਂ JB ਹੰਟ ਵਾਲੇ ਜਿਹੜੇ ਉਹਨਾਂ ਦੇ ਜਿਹੜੇ ਮੈਨੇਜਰ ਲੈਵਲ ਤੱਕ ਦੇ ਬੰਦੇ ਸੀ, ਉਹ ਦਸਤਾਰਾਂ ਸਜਾ ਕੇ ਆਏ ਹੋਏ ਸੀ। ਸੋ ਇੱਕ ਗੋਰੀ ਮੈਂ ਦੇਖੀ ਵੀ ਮੈਂ ਬੜਾ ਭਾਵੁਕ ਹੋਇਆ ਜਦੋਂ ਉਹਨੂੰ ਦੇਖਿਆ ਵੀ ਉਹ ਹਰ ਇੱਕ ਬੂਥ 'ਤੇ ਜਾਂਦੀ ਸੀ ਅਤੇ ਹਰ ਇੱਕ ਬੂਥ 'ਤੇ $1 ਜਿਹੜਾ ਆ ਉਹ ਡੋਨੇਟ ਕਰਦੀ ਸੀ। ਉਹ ਸਾਡੇ ਬੂਥ 'ਤੇ ਵੀ ਆਈ,
ਹਾਲਾਂਕਿ ਮੈਨੂੰ ਨਹੀਂ ਲੱਗਦਾ ਵੀ ਉਹਨੇ ਕਦੇ ਰੇਡੀਓ ਸੁਣਿਆ ਹੋਊਗਾ, ਅਤੇ ਉੱਥੇ ਵੀ $1 ਦੇ ਕੇ ਗਈ। ਸੋ ਦੇਖੋ ਇੰਨੀ ਜ਼ਿਆਦਾ ਜਿਹੜੀ ਆ ਕਮਿਊਨਿਟੀ ਲੋਕਲ ਜਿਹੜੀ ਆ ਪੂਰੀ ਤਰ੍ਹਾਂ ਜਿਹੜੀ ਉੱਥੇ ਇਨਵੋਲਵ ਹੋਈ ਸੀ। ਜੀ ਬਿਲਕੁਲ ਜੀ, ਬਹੁਤ ਵਧੀਆ ਜਿਹੜਾ ਉਪਰਾਲਾ ਰਿਹਾ। ਸਾਰੀਆਂ ਹੀ ਯੂਨੀਵਰਸਿਟੀ ਦੀਆਂ ਜਿਹੜੀਆਂ ਸੰਗਤਾਂ ਜਿਨ੍ਹਾਂ ਨੇ ਆਓ ਭਗਤ ਕੀਤੀ, ਲੱਖਾਂ ਦੀ ਤਾਦਾਦ ਦੇ ਵਿੱਚ ਆਈਆਂ ਜਿਹੜੀਆਂ ਸੰਗਤਾਂ, ਉਸ ਦੇ ਵਿੱਚ ਸ਼ੁੱਕਰਵਾਰ, ਸ਼ਨੀਚਰਵਾਰ, ਐਤਵਾਰ 3 ਦਿਨ ਜਿਹੜਾ ਭਰਵਾਂ ਜਿਹੜਾ ਆ ਸੰਗਤਾਂ ਦਾ ਜਿਹੜਾ ਇਕੱਠ ਆ ਉਹ ਦੇਖਿਆ ਗਿਆ। ਸ਼ੁੱਕਰਵਾਰ ਜਿਹੜਾ ਅਮੂਮਨ ਜਿੰਨੇ ਵੀ ਲੋਕ ਜਾਂਦੇ, ਆਪਾਂ ਨੂੰ ਵੀ ਜਾਂਦਿਆਂ ਨੂੰ ਹੁਣ ਹਰਜੋਤ ਸਿੰਘ ਜੀ ਤਕਰੀਬਨ ਦਹਾਕਾ ਹੀ ਹੋ ਗਿਆ ਆ, ਜੀ ਅਤੇ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਸੰਗਤਾਂ ਦਾ ਹੜ ਜਿਹੜਾ ਆ ਹਰ ਵਾਰੀ ਜਿਹੜਾ ਉਹ ਵੱਧਦਾ ਆ। ਅਤੇ ਜਦੋਂ ਅੱਜ ਤੋਂ 10 ਸਾਲ ਪਹਿਲਾਂ ਸੀਗੇ, ਇਹ ਮੈਂ ਆਪਣੇ ਜਿਹੜੇ ਐਕਸਪੀਰੀਅੰਸ ਤੋਂ ਕਹਿ ਰਿਹਾ, ਮੇਰੇ ਤੋਂ ਵੀ ਕਈ ਪੁਰਾਣੇ ਨੇ, ਉਹਨਾਂ ਨੇ ਜਿਹੜਾ ਹੋਰ ਵੀ ਜਿਹੜਾ ਇਸ ਨੂੰ ਵੱਧਦੇ ਹੋਏ ਜਿਹੜਾ ਉਹ ਦੇਖਿਆ ਆ ਵੀ ਪਹਿਲੋਂ ਕਿੰਨੇ ਘੱਟ ਸੀਗੇ। ਕਹਿ ਲਓ ਵੀ ਹੱਥਾਂ 'ਤੇ ਪੋਟਿਆਂ ਦੇ ਉੱਤੇ ਗਿਣੇ ਜਾਣ ਵਾਲੇ ਜਿਹੜੇ ਲੋਕ ਉਹ ਪਹਿਲੋਂ ਹੁੰਦੇ ਹੋਣਗੇ 40 ਸਾਲ ਪਹਿਲੋਂ ਬਹੁਤ ਘੱਟ ਸੀਗੇ, ਸਾਰਿਆਂ ਨੂੰ ਪਤਾ ਹੁੰਦਾ ਸੀ ਇੱਕ ਦੂਜੇ ਦਾ। ਹੁਣ ਤਾਂ ਇੰਨੀ ਜਿਹੜੀ ਦੁਨੀਆ ਦੂਰੋਂ ਨੇੜਿਓਂ ਜਿਹੜੇ ਉਹ ਪਹੁੰਚਦੀ ਆ ਵੀ ਗਿਣਤੀ ਮਿਣਤੀ ਜਿਹੜੀ ਔਖੀ ਹੋ ਜਾਂਦੀ ਆ। ਲੱਗ ਤਾਂ ਇੱਦਾਂ ਹੀ ਰਿਹਾ ਸੀਗਾ ਹਰਜੋਤ ਸਿੰਘ ਜੀ ਵੀ ਤਿੰਨੋਂ ਹੀ ਦਿਨ ਜਿੱਦਾਂ ਨਗਰ ਕੀਰਤਨ ਵਾਲਾ ਦਿਨ ਹੀ ਹੁੰਦਾ ਆ। ਸ਼ੁੱਕਰਵਾਰ ਵੀ ਜਿਹੜਾ ਬਹੁਤ ਭਰਵਾਂ ਇਕੱਠ ਸੀਗਾ, ਸ਼ਨੀਚਰਵਾਰ ਵੀ ਬਹੁਤ ਜਿਹੜਾ ਉਹ ਇਕੱਠ ਜਿਹੜਾ ਰਿਹਾ, ਸੰਗਤਾਂ ਜਿਹੜੀਆਂ ਦੂਰੋਂ ਨੇੜਿਓਂ ਆਈਆਂ। ਅਤੇ ਐਤਵਾਰ ਨੂੰ ਤਾਂ ਜਿਸ ਦਿਨ ਨਗਰ ਕੀਰਤਨ ਸੀਗਾ ਹੀ, ਉਸ ਦਿਨ ਵੀ ਕਾਫੀ ਭਰਵਾਂ ਜਿਹੜਾ ਇਕੱਠ ਰਿਹਾ। ਅਸੀਂ ਤੁਹਾਨੂੰ ਟਰਾਈ ਕੀਤੀ ਉੱਥੋਂ ਲਾਈਵ ਕਵਰੇਜ ਜਿਹੜਾ ਫੇਸਬੁੱਕ ਦੇ ਉੱਤੇ ਜਿਹੜੇ ਖਾਸ ਕਰਕੇ ਸਾਡੇ ਸਰੋਤੇ ਨਹੀਂ ਪਹੁੰਚ ਸਕੇ, ਉਹਨਾਂ ਨੂੰ ਫੇਸਬੁੱਕ ਦੇ ਜ਼ਰੀਏ ਉੱਥੋਂ ਦੇ ਜਿਹੜੇ ਆ ਉਹ ਤੁਹਾਨੂੰ ਦਿਖਾਉਣ ਦੀ ਜਿਹੜੀ ਆ ਸਾਡੀ ਕੋਸ਼ਿਸ਼ ਰਹੀ। ਵੱਖ-ਵੱਖ ਸਟਾਲਸ ਦੇ ਉੱਤੇ, ਬੂਥ ਦੇ ਉੱਤੇ ਗਏ, ਜਿਹੜੇ ਲੰਗਰਾਂ ਦੀ ਸੇਵਾ ਚੱਲ ਰਹੀ ਸੀ ਉਸ ਦੇ ਅੰਦਰੋਂ ਕਿੱਦਾਂ ਸੇਵਾਦਾਰ ਕੰਮ ਕਰ ਰਹੇ ਸੀਗੇ, ਉਹ ਤੁਹਾਨੂੰ ਦਿਖਾਉਣ ਦੀ ਜਿਹੜੀ ਸਾਡੇ ਵੱਲੋਂ ਜਿਹੜੀ ਹਮੇਸ਼ਾ ਜਿਹੜੀ ਉਹ ਕੋਸ਼ਿਸ਼ ਰਹੀ। ਸੋ ਸਾਰੀਆਂ ਹੀ ਸੰਗਤਾਂ ਦਾ ਵੱਖ-ਵੱਖ ਜਿੰਨੀਆਂ ਵੀ ਉੱਥੇ ਲੰਗਰ ਸੁਸਾਇਟੀ, ਲੰਗਰ ਕਮੇਟੀਆਂ, ਹੋਰ ਕਮੇਟੀਆਂ ਜਿਹੜੀਆਂ ਬਣੀਆਂ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਜਿਹੜੇ ਆ ਉਹ ਚਾਹ ਪਕੌੜਿਆਂ ਤੋਂ ਲੈ ਕੇ ਮੱਕੀ ਦੀ ਰੋਟੀ, ਸਾਗ, ਭਟੂਰੇ, ਛੋਲੇ, ਨਾਨ, ਹੋਰ ਹਰ ਤਰ੍ਹਾਂ ਦਾ ਜਿਹੜਾ ਸਮਾਨ ਆ, ਜਿਹੜਾ ਉਹਨਾਂ ਨੇ ਪਕਵਾਨ ਜਿਹੜੇ ਉਹ ਬਣਾਏ, ਉਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਹੜਾ ਵੀ ਕੋਈ ਇੱਥੇ ਹਰਜੋਤ ਸਿੰਘ ਜੀ ਯੂਨੀਵਰਸਿਟੀ ਦੇ ਵਿੱਚ ਇੱਕ ਵਾਰੀ ਨਗਰ ਕੀਰਤਨ ਦੇ ਵਿੱਚ ਆਉਂਦਾ ਹੈ, ਉਸ ਨੂੰ ਹਰ ਵਾਰੀ ਅਗਲੇ ਸਾਲ ਦੇ ਨਗਰ ਕੀਰਤਨ ਦਾ ਜਿਹੜਾ ਉਹ ਇੰਤਜ਼ਾਰ ਨਾਲ ਦੇ ਨਾਲ ਹੁੰਦਾ ਆ ਵੀ ਮੈਂ ਵੀ ਹਮੇਸ਼ਾ ਉਹ ਉਹਨਾਂ ਨੂੰ ਹੁੰਦਾ ਵੀ ਜਾ ਕੇ ਜ਼ਰੂਰ ਉੱਥੇ ਦਰਸ਼ਨ ਕਰਕੇ ਆਈਏ। ਨਾਲ ਹੀ ਤਾਂ ਦੇਖੋ ਜਿਹੜੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਬਾਕੀ ਮੌਕਾ ਮਿਲ ਜਾਂਦਾ ਆ ਬਾਕੀ ਆਪਣੇ ਸਾਕ ਸੰਬੰਧੀਆਂ ਨੂੰ, ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਵੀ ਜਿਹੜਾ ਉਹ ਮਿਲਣ ਦਾ। ਸੋ ਇਹ ਨਾਲ ਧਾਰਮਿਕ ਦੇ ਨਾਲ ਨਾਲ ਇੱਕ ਸੋਸ਼ਲ ਗੈਦਰਿੰਗ ਦੇ ਵਜੋਂ ਵੀ ਜਿਹੜਾ ਇਸ ਨੂੰ ਪੂਰੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ। ਜੀ, ਸੋ ਬਿਲਕੁਲ, ਜੇ ਕੋਈ ਹੋਰ ਸਾਡਾ ਸਰੋਤਾ ਵੀ ਇਹਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਜ਼ਰੂਰ ਸਾਡੇ ਸਟੂਡੀਓ, ਹੁਣ ਲਾਈਵ ਪ੍ਰੋਗਰਾਮ ਚੱਲ ਰਿਹਾ, ਕਾਲ ਕਰਕੇ ਜਿਹੜਾ ਆ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਧੰਨਵਾਦ ਕਰਨਾ ਸੰਗਤਾਂ ਦਾ ਤਾਂ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ 408 272 5200। ਸੋ ਇਸ ਵਾਰੀ ਬਹੁਤ ਸਾਰੇ ਜਿਹੜੇ ਪ੍ਰੋਫੈਸ਼ਨਲ ਕੰਪਨੀਆਂ ਵੀ ਜਿਹੜੀਆਂ ਆ ਉਹ ਇਸ ਬੂਥ ਦੇ, ਉਹਨਾਂ ਨੇ ਇਸ ਨਗਰ ਕੀਰਤਨ 'ਚ ਬੂਥ ਲਾਏ ਹੋਏ ਸੀ। ਬਹੁਤ ਸਾਰੇ ਜਿਹੜੇ ਬਿਜ਼ਨਸਸ, ਵੈਂਡਰਸ, ਈਵਨ ਰਾਈਡ ਆਊਟ ਮੈਮੋਰੀਅਲ ਹਸਪੀਟਲ, ਕ੍ਰਿਕਟ ਵਾਇਰਲੈਸ, ਹੋਰ TV, ਰੇਡੀਓ ਸਟੇਸ਼ਨ, ਬਲੱਡ ਡਰਾਈਵ ਵਾਲਿਆਂ ਨੇ, ਸਾਡੇ ਟੀਮ ਮੈਂਬਰ ਰਾਜਕਨਵੀਰ ਸਿੰਘ ਨੇ ਬਲੱਡ ਵੀ ਡੋਨੇਟ ਕੀਤਾ, ਅਤੇ ਹਮੇਸ਼ਾ ਹੀ ਉਹ ਕੈਨੇਡਾ ਤੋਂ ਆਉਂਦੇ ਹੈਗੇ ਆ। ਹਰਕੀਰਤ ਸਿੰਘ ਹੁਣੀ ਜਿਹੜਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਆਪਣਾ ਬਲੱਡ ਡਰਾਈਵ ਕਰਦੇ ਹੈਗੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਨਵੀਂ ਖਾਲਸਾ ਯੂਨੀਵਰਸਿਟੀ ਜਿਹੜੀ ਬਣ ਰਹੀ ਆ ਬੈਲਿੰਗਹਮ, ਉਹ ਆਏ ਹੋਏ ਸੀ। ਡੈਵਰਾਈ ਯੂਨੀਵਰਸਿਟੀ, ਉਹਨਾਂ ਨੇ ਉੱਥੇ ਜਿਹੜਾ ਬੂਥ ਲਾਇਆ ਹੋਇਆ ਸੀ। ਹੋਰ ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ। ਸੋ ਸੰਦੀਪ ਸਿੰਘ ਢਾਲੀਵਾਲ ਉਹਨਾਂ ਦੀ ਯਾਦ 'ਚ ਯੂਨਾਈਟਿਡ ਸਿੱਖਸ ਵਾਲਿਆਂ ਨੇ, ਖਾਲਸਾ ਏਡ ਵਾਲਿਆਂ ਨੇ, ਇਸੇ ਤਰ੍ਹਾਂ ਟਰਬਨ ਦਾ ਕੰਪੀਟੀਸ਼ਨ ਹੋਇਆ, ਉਹਨਾਂ ਨੇ ਇਨਾਮ ਵੀ ਦਿੱਤੇ ਹੈਗੇ ਆ, ਉਹ ਹਮੇਸ਼ਾ ਲਾਉਂਦੇ ਹੈਗੇ ਆ। ਅਤੇ ਪਹਿਲੀ ਵਾਰੀ ਨੈਸ਼ਨਲ ਗਾਰਡ ਵਾਲਿਆਂ ਨੇ ਜਿਹੜਾ ਬੂਥ ਲਾਇਆ ਸੀ, ਉਹਨਾਂ ਦੀ ਆਪਾਂ ਇੰਟਰਵਿਊ ਵੀ ਜਿਹੜੀ ਆ ਲਾਈਵ ਦਿੱਤੀ ਆ ਵੀ ਕਿਸ ਤਰ੍ਹਾਂ ਜਿਹੜੀ ਆਪਣੀ ਕਮਿਊਨਿਟੀ ਦੇ ਬੰਦੇ ਜਿਹੜੇ ਆ ਹਰ ਇੱਕ ਫੀਲਡ ਦੇ ਵਿੱਚ ਤੁਸੀਂ ਨੈਸ਼ਨਲ ਗਾਰਡ ਜੁਆਇਨ ਕਰ ਸਕਦੇ ਹੋ, ਅਤੇ ਉਸ ਤੋਂ ਬਾਅਦ ਜਿਹੜੀ ਆ ਤੁਹਾਨੂੰ ਟ੍ਰੇਨਿੰਗ ਮੁਹੱਈਆ ਜਿਹੜੀ ਉਹ ਕਰਵਾਉਂਦੇ ਆ। ਟ੍ਰੇਨਿੰਗ ਦੇ ਲਈ ਜਿਹੜਾ ਉਹ ਤੁਹਾਨੂੰ ਇੱਕ ਹਿਸਾਬ ਦੇ ਨਾਲ ਉਹ ਸਰਕਾਰ ਤੁਹਾਡੀ ਜਿਹੜੀ ਹੈ ਟ੍ਰੇਨਿੰਗ ਦੇ ਲਈ ਪੇ ਕਰਦੀ ਆ। ਸੋ ਨੈਸ਼ਨਲ ਗਾਰਡ ਤਾਂ ਬੇਸਿਕਲੀ ਆਰਮੀ ਦਾ ਉਹ ਇੱਕ ਹਿੱਸਾ ਹੈ, ਜਦੋਂ ਐਮਰਜੈਂਸੀ ਦੀ ਜ਼ਰੂਰਤ ਹੁੰਦੀ ਹੈ, ਐਮਰਜੈਂਸੀ ਦੇ ਤੌਰ ਦੇ ਉੱਤੇ ਹੁੰਦੇ ਆ, ਉਦੋਂ ਉਹਨਾਂ ਨੂੰ ਐਕਟਿਵ ਕੀਤਾ ਜਾਂਦਾ ਆ। ਸੋ ਮਹੀਨੇ ਦੇ ਵਿੱਚ 1-2 ਵਾਰੀ ਜਿਹੜੀ ਉਹਨਾਂ ਦੀ ਪਹਿਲੋਂ ਜਿਹੜੀ ਉਹਨਾਂ ਦੀ ਰੈਗੂਲਰ ਟ੍ਰੇਨਿੰਗ ਆਪਣੀ ਪੂਰੀ ਕਰਕੇ ਨੈਸ਼ਨਲ ਗਾਰਡ ਦੇ ਵਿੱਚ ਐਪਟੀਚਿਊਡ ਟੈਸਟ ਨਾਲ ਫਿਜ਼ੀਕਲ ਫਿਟਨੈਸ ਟੈਸਟ, ਉਹ ਸਾਰਾ ਕੁਛ ਜਿਹੜਾ ਕਰ ਲੈਂਦਾ ਆ। ਅਤੇ ਜਿਹੜੇ ਆਪਣੇ ਲੋਕ ਆ ਬਾਅਦ ਦੇ ਵਿੱਚ ਸਰਕਾਰ ਦੀ ਜਿਹੜੀ ਮਦਦ ਦੇ ਨਾਲ ਵੱਖ-ਵੱਖ ਕਿੱਤਿਆਂ ਦੇ ਵਿੱਚ ਜਿਹੜੀ ਉਹ ਟ੍ਰੇਨਿੰਗ ਆ ਉਹਨਾਂ ਤੋਂ ਪ੍ਰਾਪਤ ਕਰ ਸਕਦੇ ਹਾਂ।
ਕਈ ਉਸ ਦੇ ਵਿੱਚ ਹੀ ਜਿਹੜੇ ਆਰਮੀ ਦੇ ਵਿੱਚ ਹੀ ਜਿਹੜੇ ਵੱਖ-ਵੱਖ ਹੋਰ ਉਹਨਾਂ ਦੀਆਂ ਸ਼ਾਖਾਵਾਂ ਹੁੰਦੀਆਂ ਉਸ ਦੇ ਵਿੱਚ ਜਾ ਸਕਦੇ ਆ, ਜਾਂ ਬਾਹਰ ਜਿਹੜੇ ਹੁੰਦੇ ਆ ਉਸ ਦੇ ਵਿੱਚ ਵੀ ਜਿਹੜਾ ਉਹ ਜਾ ਸਕਦੇ ਆ। ਉਹਨਾਂ ਨੇ ਵਧੀਆ ਜਿਹੜਾ ਐਗਜ਼ਾਮਪਲ ਵੀ ਜਿਹੜਾ ਉਹ ਦਿੱਤਾ ਸੀਗਾ ਵੀ ਜਿਹੜੇ ਖਾਸ ਕਰਕੇ ਟਰੱਕਿੰਗ ਦੇ ਵਿੱਚ ਵੀ ਜਾਣਾ ਚਾਹੁੰਦੇ ਆ, ਕਹਿੰਦੇ ਵੀ ਕਈ ਵਾਰੀ ਤੁਹਾਡੇ ਹਜ਼ਾਰਾਂ ਡਾਲਰ ਜਿਹੜੇ ਉਹ ਲੱਗਦੇ ਆ ਟਰੱਕ ਸਕੂਲ ਤੋਂ ਜਿਹੜਾ ਤੁਹਾਨੂੰ ਕਰਦੇ ਆ, ਅਤੇ ਜੇ ਤੁਸੀਂ ਨੈਸ਼ਨਲ ਗਾਰਡ ਦੇ ਵਿੱਚ ਐਨਲਿਸਟ ਕਰਦੇ ਹੋ, ਉਹਨਾਂ ਦੀ ਟ੍ਰੇਨਿੰਗ ਸਾਰਾ ਕੁਛ ਕਰਦੇ ਹੋ, ਤਾਂ ਤੁਹਾਨੂੰ ਟਰੱਕਿੰਗ ਸਕੂਲ ਦੇ ਥਰੂ ਉਹ ਸਰਕਾਰ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਤੁਹਾਡੇ ਲਈ ਈਵਨ ਜਿਹੜਾ ਉਹਨਾਂ ਦਾ ਉਹ ਮੇਜਰ ਸੀਗਾ ਉਹ ਕਹਿੰਦਾ ਵੀ ਅਸੀਂ ਨਾਲ ਖੁਦ ਜਾਂਦੇ DMV 'ਚ ਟੈਸਟ ਦਵਾਉਣ ਸਾਰਾ ਕੁਛ ਜੀ। ਸੋ ਬਿਲਕੁਲ ਉਹ ਹੁੰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਚੰਗੀਆਂ। ਸੋ ਜੇ ਕੁਛ ਸਰੋਤੇ ਵੀ ਆਪਣਾ ਜੁੜੇ ਆ ਉਹ ਆਪਣੇ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ, ਕਾਲ ਕਰਨ ਦੇ ਲਈ ਨੰਬਰ ਹੈ 408 272 5200। ਮਾਇਆ ਦੇਵੀ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਨੂੰ ਵਧਾਈਆਂ ਹੀ ਦੇਣੀਆਂ ਜੀ। ਪਰਮਾਤਮਾ ਤੁਹਾਨੂੰ ਰਾਜੀ ਰੱਖੇ, ਮਹਾਰਾਜ ਤੁਹਾਡੀ ਦੂਜਾ ਟੀਮ ਨੂੰ ਵਧਾਵੇ ਫਲਾਵੇ, ਹਨਾ। ਬਹੁਤ ਵਧੀਆ ਕੀਤਾ ਤੇ ਜਾਇਆ ਤਾਂ ਨਹੀਂ ਗਿਆ ਜੀ, ਮੈਂ ਤਾਂ ਵਧਾਈਆਂ ਹੀ ਦੇਣੀਆਂ। ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ ਆਪਾਂ ਨੂੰ ਪਤਾ ਹੀ ਹੈ ਵੀ ਨਗਰ ਕੀਰਤਨ ਤੋਂ ਬਾਅਦ ਉੱਥੇ ਬਹੁਤ ਜ਼ਿਆਦਾ ਖਲਾਰਾ ਵੀ ਪਿਆ ਹੈ, ਵੀ ਬਹੁਤ ਵੱਡੀ ਗਿਣਤੀ 'ਚ ਵਲੰਟੀਅਰ ਜਿਹੜੇ ਦਿਨ ਰਾਤ ਲਾ ਕੇ ਸੇਵਾ ਕਰਦੇ ਆ। ਸੋ ਬਹੁਤ ਸਾਰੇ ਜਿਹੜੇ ਸੇਵਾਦਾਰ ਆ ਉਹ ਥੱਕੇ ਹੋਏ ਵੀ ਹੋਣਗੇ, ਕਿੰਨੇ ਘੰਟਿਆਂ ਤੋਂ ਜਿਹੜੀ ਉਹ ਸੇਵਾ ਕਈ ਦਿਨਾਂ ਤੋਂ। ਬਿਲਕੁਲ ਜਿਹੜੇ ਸੋ ਇਹ ਜਿਹੜਾ ਸੰਗਤਾਂ ਦਾ ਹਰਜੋਤ ਸਿੰਘ ਜੀ ਇਹ ਜੋਸ਼ ਹੀ ਹੁੰਦਾ ਹੈ ਵੀ ਉਹਨਾਂ ਦੀ ਆਓ ਭਗਤ ਵੀ ਕਰਨੀ ਆ, ਉਹਨਾਂ ਦੇ ਲਈ ਹਰ ਤਰ੍ਹਾਂ ਦਾ ਲੰਗਰ ਵੀ ਜਿਹੜਾ ਉਹ ਤਿਆਰ ਕਰਨਾ ਆ, ਉਹਨਾਂ ਦੀ ਸੁਵਿਧਾ ਦੇ ਲਈ ਸਭ ਕੁਝ ਜਿਹੜਾ ਉਹਨਾਂ ਨੇ ਉਹ ਕਰਨਾ ਹੁੰਦਾ ਆ। ਸੋ ਉਸ ਦੇ ਦੌਰਾਨ ਜਿਹੜਾ ਉਹ ਬਹੁਤ ਜ਼ੋਰ ਲਾ ਕੇ ਜਿਹੜਾ ਅਕਸਰ ਕੰਮ ਕਰਦੇ ਨੇ। ਸੋ ਇਹ ਚੀਜ਼ਾਂ ਦਾ ਜਿਹੜਾ ਆ ਉਹ ਬਹੁਤ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਸਲਾਮ ਕਰਦੇ ਹਾਂ ਵੀ ਦਿਨ ਰਾਤ ਬਹੁਤ ਸਾਰੀਆਂ ਸੰਗਤਾਂ ਦੂਰੋਂ ਜਿਹੜੇ ਸ਼ਹਿਰਾਂ ਤੋਂ ਆ ਕੇ ਇੱਥੇ ਕਈ ਦਿਨ ਰੁਕ ਕੇ ਸਿਰਫ ਸੇਵਾ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇ, ਬਾਕੀ ਜਿਹੜੇ ਆ ਕੇ ਦਰਸ਼ਨ ਮੇਲੇ ਜਿਹੜੇ ਕਰਦੇ ਨੇ ਉਹ ਵੀ ਨਾਲ ਦੇ ਨਾਲ ਜਿਹੜਾ ਉਹ ਹੈਗਾ। ਸੋ ਬੜਾ ਚੰਗਾ ਜਿਹੜਾ ਇਹ ਉਪਰਾਲਾ ਆ। 40 ਵਰ੍ਹੇ ਹਰਜੋਤ ਸਿੰਘ ਜੀ ਇਸ ਨਗਰ ਕੀਰਤਨ ਨੂੰ ਹੁੰਦਿਆਂ ਹੋ ਗਏ, ਅਤੇ ਇਹ ਕੋਈ ਕਹਿਣਾ ਇਹਦੇ ਵਿੱਚ ਅਤਕਥਨੀ ਨਹੀਂ ਹੋਵੇਗੀ ਵੀ ਇਹ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਇਹ ਕਹਿ ਸਕਦੇ ਆ, ਜਿਸ ਨੂੰ ਕਈ ਸਿੱਖ ਫੈਸਟੀਵਲ ਵੀ ਕਹਿ ਦਿੰਦੇ ਆ, ਸਿੱਖ ਪਰੇਡ ਵੀ ਕਹਿ ਦਿੰਦੇ ਆ, ਸਿੱਖ ਗੈਦਰਿੰਗ ਵੀ ਜਿਹੜਾ ਉਹ ਕਹਿ ਸਕਦੇ ਆ ਵੀ ਸਭ ਤੋਂ ਵੱਡਾ ਜਿਹੜਾ ਇੱਕ ਸਿੱਖਾਂ ਦਾ ਇਹ ਪ੍ਰੋਗਰਾਮ ਆ ਇਹ ਹੁੰਦਾ ਆ। ਬਾਕੀ ਆਈ ਥਿੰਕ ਜੇ ਪੂਰੇ ਨਾਰਥ ਅਮਰੀਕਾ ਦੇ ਵਿੱਚ ਸ਼ਾਇਦ ਸਦੀ ਵਾਲਾ ਜਿਹੜਾ ਨਗਰ ਕੀਰਤਨ ਆ ਉਹ ਸਭ ਤੋਂ ਵੱਡਾ ਜਿਹੜਾ ਹੁੰਦਾ ਹੋਊਗਾ, ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਵੀ ਲੋਕ ਜਿਹੜੇ ਉਹ ਸ਼ਿਰਕਤ ਕਰਦੇ ਨੇ। ਉਹ ਵਿਸਾਖੀ ਦੇ ਉਪਲਕਸ਼ ਦੇ ਵਿੱਚ ਹਮੇਸ਼ਾ ਉਸ ਟਾਈਮ ਦੇ ਉੱਤੇ ਸਜਾਇਆ ਜਾਂਦਾ ਆ। ਸੋ ਸਾਰਿਆਂ ਨੇ ਇੱਕ ਦੂਜੇ ਜਿਹੜੇ ਖਾਸ ਕਰਕੇ ਪੰਜਾਬ ਤੋਂ ਆਉਂਦੇ ਨੇ, ਜਿਨ੍ਹਾਂ ਨੇ ਪਹਿਲੀ ਵਾਰੀ ਦੇਖਿਆ ਹੁੰਦਾ ਆ, ਉਹਨਾਂ ਨੂੰ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦਾ ਜਿਹੜਾ ਆ ਇਹ ਉਹ ਜਿਹੜੀ ਵਿਸਾਖੀ ਆ ਕਹਿੰਦੇ ਵੀ ਉਹ ਯਾਦ ਆ ਜਾਂਦੀ ਆ ਵੀ ਉੱਥੇ ਵੀ ਇੱਦਾਂ ਦਾ ਹੀ ਜਿਹੜਾ ਮਾਹੌਲ ਆ ਉਹ ਬਣਿਆ ਹੁੰਦਾ ਆ। ਦੂਰੋਂ ਨੇੜਿਓਂ ਸੰਗਤਾਂ ਜਿਹੜੀਆਂ ਆ ਉਹ ਪਹੁੰਚਦੀਆਂ ਨੇ। ਟਰੱਕਾਂ ਵਾਲੇ ਵੀਰ ਜਿਹੜੇ ਆ ਉਹ ਤਰ੍ਹਾਂ ਦੇ ਮਿਲ ਜੁਲ ਕੇ ਜਿਹੜੇ ਆ ਉਹ ਲੰਗਰ ਲਾਉਂਦੇ ਨੇ। ਵੱਖ-ਵੱਖ ਗੁਰਦੁਆਰਾ ਸਾਹਿਬਾਨ ਜਿਹੜੇ ਕੈਲੀਫੋਰਨੀਆ ਦੇ ਵਿੱਚ ਨੇ, ਕੁਛ ਹੋਰ ਰੀਨੋ ਤੋਂ ਨੇ, ਕੋਈ ਨਵਾਡਾ 'ਚੋਂ ਨੇ, ਕੋਈ ਹੋਰ ਇਲਾਕਿਆਂ 'ਚੋਂ ਆ ਕੇ ਵੀ ਜਿਹੜੀਆਂ ਇੱਥੇ ਆਪੋ ਆਪਣੇ ਜਿਹੜੇ ਸਟਾਲ ਆ ਉਹ ਲਾਉਂਦੇ ਨੇ, ਸੰਗਤਾਂ ਦੀ ਸੇਵਾ ਦੇ ਵਿੱਚ ਜਿਹੜੇ ਉਹ ਜੁਟਦੇ ਨੇ। ਸੋ ਸਾਰੇ ਹੀ ਸੇਵਾਦਾਰਾਂ ਨੂੰ ਜਿਹੜਾ ਆ ਉਹ ਸਲਾਮ ਆ, ਉਹ ਸਲੂਟ ਆ ਵੀ ਤੁਹਾਡਾ ਸਾਰਿਆਂ ਦਾ ਬਹੁਤ ਤਹਿ ਦਿਲੋਂ ਜਿਹੜਾ ਧੰਨਵਾਦ ਆ ਵੀ ਤੁਸੀਂ ਇੰਨਾ ਉਪਰਾਲਾ ਜਿਹੜਾ ਆ ਉਹ ਕਰਦੇ ਆ, ਤਾਂ ਜੋ ਦੂਰੋਂ ਨੇੜਿਓਂ ਆਈਆਂ ਸੰਗਤਾਂ ਆ ਉਹਨਾਂ ਨੂੰ ਇਹ ਨਾ ਲੱਗੇ ਵੀ ਅਸੀਂ ਕਿਤੇ ਘਰੋਂ ਬਾਹਰ ਆਏ ਹੋਏ ਹਾਂ। ਸੋ ਯੂਬਾ ਸਿਟੀ ਦੇ ਲੋਕਾਂ ਦਾ ਵੀ ਬਹੁਤ ਧੰਨਵਾਦ। ਬਹੁਤ ਸਾਰੇ ਉਹਨਾਂ ਦੇ ਰਿਸ਼ਤੇਦਾਰ ਦੂਰੋਂ ਪਾਰੋਂ ਆਉਂਦੇ ਹੈਗੇ ਆ, ਅਤੇ ਉਹ ਜਿਹੜੇ ਆ ਉਹਨਾਂ ਦੀ ਆਪਣੀ ਦੇਖਭਾਲ ਕਰਦੇ ਹੈਗੇ ਆ। ਕਹਿੰਦੇ ਵੀ ਯੂਬਾ ਸਿਟੀ ਦੇ ਵਿੱਚ ਜਿਹੜੀ ਪੰਜਾਬੀਆਂ ਦੀ ਪੋਪੂਲੇਸ਼ਨ ਆ ਸਿਰਫ 12,000 ਤੋਂ 15,000 ਹੀ ਆ। ਹਾਲਾਂਕਿ ਆਪਣਾ ਸਾਰਾ ਇਹੀ ਸੋਚਦੇ ਆ ਵੀ ਯੂਬਾ ਸਿਟੀ 'ਚ ਪੰਜਾਬੀ ਖਰੇ ਬਹੁਤ ਵੱਡੀ ਗਿਣਤੀ 'ਚ ਆ। ਇਹ ਜਿਹੜਾ ਡਾਟਾ ਆ UC ਡੇਵਿਸ ਵੱਲੋਂ ਦਿੱਤਾ ਗਿਆ ਆ, ਅਤੇ ਪੂਰੇ ਦੁਨੀਆ ਦੇ ਵਿੱਚ ਦੇਖਿਆ ਜਾਵੇ 25 ਮਿਲੀਅਨ ਸਿੱਖ ਹੈਗੇ ਆ, ਅਤੇ ਅਮਰੀਕਾ 'ਚ 5 ਲੱਖ ਜਿਹੜੇ ਸਿੱਖ ਆ ਪ੍ਰੈਕਟਿਸ ਕਰਦੇ ਸਿੱਖਿਜ਼ਮ ਉਹ ਲੋਕ ਹੈਗੇ ਆ। ਸੋ ਜਿੱਥੇ ਪੰਜਾਬੀਆਂ ਦੀ ਜਿਹੜੀ ਆ ਬਸੋਂ 12 ਤੋਂ 15,000 ਹੋਵੇ, ਅਤੇ ਉੱਥੇ ਲੱਖ 1.5 ਲੱਖ ਜਿਹੜਾ ਬੰਦਾ ਆਇਆ ਹੋਵੇ 10 ਟਾਈਮਸ ਮੋਰ, ਅਤੇ ਉੱਥੇ ਦੀ ਲੋਕਲ ਇਕੋਨਮੀ ਨੂੰ ਮਿਲੀਅਨਸ ਆਫ ਡਾਲਰ ਦਾ ਜਿਹੜਾ ਬੂਸਟ ਮਿਲਦਾ ਹੈਗਾ ਆ। ਬਾਕੀ ਇਸ ਚੱਕਰ ਦੇ ਵਿੱਚ ਵੈਸੇ ਹਰਜੋਤ ਸਿੰਘ ਜੀ ਬਹੁਤ ਸਾਰੇ ਲੋਕ ਇਸ ਗੱਲੋਂ ਜਿਹੜੇ ਉਹ ਤੰਗ ਹੁੰਦੇ ਨੇ ਵੀ ਜਿਹੜੇ ਕਈ ਜਿਹੜੇ ਹੋਟਲ ਮੋਟਲ ਵਾਲੇ ਆ ਨਾ, ਉਹਨਾਂ ਨੂੰ ਪਤਾ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਉਸ ਇੰਨੀ ਦੁਨੀਆ ਨੇ ਆਉਣਾ ਹੈ, ਅਤੇ ਉਦੋਂ ਫਿਰ ਰਗੜਦੇ ਵੀ ਜ਼ਿਆਦਾ ਨੇ, ਉਹ ਛਿੱਲ ਵੀ ਜਿਹੜਾ ਉਹ ਲੈਂਦੇ ਨੇ। ਆਈ ਥਿੰਕ ਉਹਨਾਂ ਨੂੰ ਵੀ ਜਿਹੜਾ ਸਬਰ ਥੋੜ੍ਹਾ ਕੰਟਰੋਲ ਜਿਹੜਾ ਹੈ ਇਸ ਚੀਜ਼ ਦੇ ਵਿੱਚ ਰੱਖਣਾ ਚਾਹੀਦਾ। ਆਪਾਂ ਦੱਸਦੇ ਰਹੇ ਹਾਂ ਅੱਗੇ ਜਿਹੜੇ ਨੈਚੁਰਲ ਡਿਜ਼ਾਸਟਰ ਆਉਂਦੇ ਜਾਂ ਹੋਰ ਆਉਂਦੇ, ਜਿਹੜੀ ਪ੍ਰਾਈਸ ਗੋਜਿੰਗ ਹੁੰਦੀ ਆ ਇਹ ਇੱਕ ਗਲਤ ਹੁੰਦੀ ਆ, ਅਤੇ ਇਹਦੇ ਅਧੀਨ
ਪਿਛਲੀ ਵਾਰੀ ਜਦੋਂ ਹਰੀਕੇਨ ਆਏ ਸੀ ਨਿਊ ਜਰਸੀ 'ਚ, ਤੇ ਬਹੁਤ ਸਾਰੇ ਨਿਊ ਜਰਸੀ ਦੇ ਗਵਰਨਰ ਨੇ ਗੈਸ ਸਟੇਸ਼ਨ ਸ਼ਟ ਡਾਊਨ ਕਰਤੇ ਸੀ ਕਿਉਂਕਿ ਉਹਨੀ ਪ੍ਰਾਈਸਾਂ ਚੱਕਤੀਆਂ ਸੀਆਂ। ਸੋ ਇਹ ਜ਼ਰੂਰ ਜਿਹੜੀ ਸਾਡੀ ਲੋਕਲ ਕਮਿਊਨਿਟੀ ਆ, ਸਿੱਖ ਕਮਿਊਨਿਟੀ ਜੁੱਬਾ ਸਿਟੀ ਦੀ, ਅਤੇ ਹੋਰ ਜਿਹੜੇ ਜੁੱਬਾ ਸਿਟੀ ਦੇ ਇਲੈਕਟਡ ਆਪਣੇ ਪੰਜਾਬੀ ਵੀ ਹੈਗੇ, ਉਹਨਾਂ ਨੂੰ ਕਹਿਣਾ ਚਾਹੀਦਾ ਵੀ ਭਾਈ ਜਿਹੜੇ ਹੋਟਲਸ ਹੈਗੇ ਆ ਉਹਨਾਂ ਨੂੰ ਰੀਜ਼ਨੇਬਲ ਪ੍ਰਾਈਸ ਰੱਖਣੀ ਚਾਹੀਦੀ ਆ, ਨਾ ਕਿ ਜਿਹੜੀ ਜੇ ਰੈਗੂਲਰ ਜਿਹੜੀ $70 ਦੀ, ਅਤੇ ਉਸ ਦਿਨ ਤੁਸੀਂ $300 ਦਾ ਜਿਹੜਾ ਰੂਮ ਕਰ ਦਿਓ। ਜੀ ਬਿਲਕੁਲ ਨਹੀਂ, ਧਿਆਨ ਜਿਹੜਾ ਹੈ ਉਹ ਜ਼ਰੂਰ ਇਸ ਦੇ ਵੱਲ ਵੀ ਜਿਹੜਾ ਹੋਣਾ ਚਾਹੀਦਾ ਹੈ। ਸੋ ਆਓ ਕੁਝ ਕੁ ਹੋਰ ਕਾਲਰ ਵੀ ਆਪਣੇ ਨਾਲ ਜੁੜੇ ਨੇ। ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਨੂੰ ਤੁਹਾਡੀ ਆਵਾਜ਼ ਨਹੀਂ ਸੁਣ ਰਹੀ। ਚਲੋ ਹਾਂਜੀ ਹਾਂਜੀ ਭਾਈ ਸਾਹਿਬ ਜੀ, ਸਾਰੀ ਸੰਗਤ ਜਿੰਨੀ ਜੁੱਬਾ ਸਿਟੀ ਨਗਰ ਕੀਰਤਨ ਚ ਪਹੁੰਚੀ, ਸਾਰੇ ਦੁਨੀਆ ਭਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਖਾਸ ਕਰਕੇ ਰੇਡੀਓ ਪੰਜਾਬੀ, ਰੇਡੀਓ USA ਵਾਲੇ ਜਿਨ੍ਹਾਂ ਨੇ ਸੁਨੇਹਾ ਸਾਰੀ ਦੁਨੀਆ ਤੱਕ ਪਹੁੰਚਾਇਆ, ਆਉਣ ਲਈ ਸੱਦਾ ਦਿੱਤਾ। ਕਾਫੀ ਦੇਰ ਤੋਂ ਤੁਸੀਂ ਸੇਵਾ ਕਰ ਰਹੇ ਹੋ, ਤੇ ਮੈਂ ਖਾਸ ਕਰਕੇ ਧੰਨਵਾਦ ਕਰਦਾ ਕਿ ਟੱਕਾਂ ਵਾਲੇ ਵੀਰ ਜਿਉਂ-ਜਿਉਂ ਸੰਗਤ ਵੱਧ ਰਹੀ ਆ, ਉਹਨਾਂ ਨੂੰ ਦੇਖੋ ਵੀ ਕਿੰਨਾ ਹੋਰ ਉਪਰਾਲਾ ਕਰਨਾ ਪੈਂਦਾ, ਕਿੰਨੀ ਸੇਵਾ। ਔਰ ਦੇਖੋ ਵੀ 10-10 ਦਿਨ ਤੋਂ 15-15 ਦਿਨ ਤੋਂ ਮਹੀਨੇ ਤੋਂ ਕੁਝ ਸੇਵਾ 'ਚ ਲੱਗੇ ਹੋਏ ਨੇ ਜੀ, ਤੇ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਸੰਗਤਾਂ ਦੀ, ਕਿਉਂਕਿ ਜਿੰਨੀਆਂ ਸੰਗਤਾਂ ਵੱਧਦੀਆਂ ਉਹਨਾਂ ਜ਼ਿਆਦਾ ਉਹਨਾਂ ਦਾ ਟਾਈਮ ਲੱਗਦਾ, ਤੇ ਬੜੇ ਚਾਅ ਦੇ ਨਾਲ ਸਭ ਨੇ ਸੰਗਤਾਂ ਦੀ ਸੇਵਾ ਕੀਤੀ ਆ। ਤੇ ਇੱਕ ਵਾਰੀ ਫਿਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਸਾਰੀ ਸੰਗਤ ਦਾ ਜਿਨ੍ਹਾਂ ਨੇ ਇੱਥੇ ਸ਼ਿਰਕਤ ਕੀਤੀ ਹੈ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਬਹੁਤ ਜੀ ਬਹੁਤ ਹਰਜੀਤ ਸਿੰਘ ਧੰਨਵਾਦ ਜੀ, ਜੀ, ਬਹੁਤ ਬਹੁਤ ਜੀ। ਸਾਡੇ ਬੂਥ ਤੇ ਵੀ ਆਏ ਸੀ ਪਰਿਵਾਰ ਸਮੇਤ ਜੀ, ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਸਾਰਿਆਂ ਦਾ, ਬਹੁਤ ਬਹੁਤ। ਤੇ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ। ਸਤਨਾਮ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਪੂਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਇੱਥੇ ਆ ਕੇ ਸਾਨੂੰ ਦਰਸ਼ਨ ਦਿੱਤੇ ਤੇ ਸੇਵਾ ਦਾ ਮੌਕਾ ਦਿੱਤਾ। ਤੇ ਮਾਫੀ ਮੰਗਦਾ, ਕਈ ਤਰੁੱਟੀਆਂ ਰਹਿ ਜਾਂਦੀਆਂ ਸੇਵਾ ਦੇ ਵਿੱਚ, ਤੇ ਆਸ ਕਰਦੇ ਹਾਂ ਅਗਲੇ ਸਾਲ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ, ਜਿਹਨੇ ਸਾਰਿਆਂ ਲਾਈਵ ਕਵਰੇਜ ਕੀਤੀ, ਪੂਰੀ ਦੁਨੀਆ ਵਿੱਚ ਸਾਡਾ ਸੁਨੇਹਾ ਪਹੁੰਚਾਤਾ ਗੁਰੂ ਨਾਨਕ ਲੇਵਾ ਸੰਗਤ ਦਾ, ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਾ ਸਾਰਾ ਮੈਸੇਜ ਸਭ ਨੂੰ ਪਹੁੰਚ ਗਿਆ। ਆਓ ਜੁੜ ਕੇ ਇੱਦਾਂ ਇਕੱਠ ਰੱਖੀਏ, ਆਪਣਾ ਪਿਆਰ ਸਤਿਕਾਰ ਕਰੀਏ ਇੱਕ ਦੂਜੇ ਦਾ, ਤੇ ਸੇਵਾ ਕਰੀਏ। ਤੇ ਬਾਕੀ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਪੂਰੀ ਜੁੱਬਾ ਸਿਟੀ ਸੰਗਤ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਬੜੇ ਚਾਅ ਦੇ ਨਾਲ ਸਾਡੇ ਮਤਲਬ ਸਹਿਯੋਗ ਦਿੱਤਾ, ਤੇ ਕੋਸ਼ਿਸ਼ ਕੀਤੀ ਆ ਵੀ ਸੰਗਤ ਦੀ ਸੇਵਾ ਹੋ ਸਕੇ ਤੇ ਵਧੀਆ ਹੋ ਸਕੇ। ਤੇ ਚਲੋ ਐਡਾ ਵੱਡਾ ਸਮਾਗਮ ਹੈ ਤਾਂ ਕਮੀਆਂ ਰਹਿ ਜਾਂਦੀਆਂ, ਤੇ ਆਸ ਕਰ ਸੰਗਤ ਮਾਫ ਕਰ ਸਕਦੀ ਹੈ। ਤੇ ਸਾਨੂੰ ਸਾਰੇ ਆਪਣੇ ਮਨਾਂ ਦੇ ਭੁਲੇਖੇ ਗੁੱਸੇ ਗਿਲੇ ਦੂਰ ਕਰਕੇ ਤੇ ਇੱਦਾਂ ਦੇ ਸਮਾਗਮ ਇਕੱਠੇ ਹੋ ਕੇ ਕਰਨੇ ਚਾਹੀਦੇ ਆ। ਤੇ ਚਲੋ ਕਿਉਂ ਇੱਕ ਬੰਦੇ ਦਾ ਕੰਮ ਨਹੀਂ ਹੈ, ਤੇ ਬਹੁਤ ਵੱਡਾ ਸਮਾਗਮ ਹੈ, ਤੇ ਬਹੁਤ ਵਧੀਆ ਹੋਇਆ। ਸਾਰਿਆਂ ਨੂੰ ਧੰਨਵਾਦ ਕਰਦਾ। ਤੇ ਚਲੋ ਜਿਹੜੇ ਸੇਵਾਦਾਰ ਵੀ ਕਾਫੀ ਥੱਕੇ ਹੋ ਆ, ਪਤਾ ਆ ਅੱਜ ਵੀ ਸਾਰੇ ਸਫਾਈ ਕਰ ਰਹੇ, ਤੇ ਬਹੁਤ ਵੱਡਾ ਸਮਾਗਮ। ਚਲੋ ਬਾਕੀ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦਾ, ਤੇ ਅੱਜ ਵੀ ਸੰਗਤ ਜੁੜੀ ਹੋਈ ਹੈ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦੇਖੋ ਸਾਡੇ ਬੂਥ ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਸੀ, ਈਵਨ ਇਹ ਜਿਹੜੇ ਸਾਡੇ ਲਈ ਚਾਹ ਪਾਣੀ ਲੰਗਰ ਉੱਥੇ ਲੈ ਕੇ ਆਉਂਦੇ ਰਹੇ, ਤੇ ਇਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਆਪਣਾ ਕੰਮ ਛੱਡ ਕੇ ਕਿੰਨੇ ਦਿਨਾਂ ਤੋਂ ਜਿਹੜੇ ਸੇਵਾ 'ਚ ਲੱਗੇ ਹੋਏ ਸੀ। ਬਿਲਕੁਲ, ਇਹਨਾਂ ਦੇ ਆਪਾਂ ਜਿਹੜੇ ਲੰਗਰ ਲਾਉਂਦੇ ਨੇ ਦੱਸਦੇ ਰਹੇ, ਕਹਿੰਦੇ ਵੀ ਘੱਟੋ ਘੱਟ ਬੁੱਧਵਾਰ ਤੋਂ ਜਿਹੜੇ ਆ ਉਹ ਲੱਗਦੇ ਨੇ, ਤੇ ਬੁੱਧਵਾਰ ਤੋਂ ਲਗਾਤਾਰ ਜਿਹੜੇ ਕਈ ਥਾਵਾਂ ਦੇ ਉੱਤੇ ਜਿਹੜੇ ਆ, ਜਦੋਂ ਸਤਨਾਮ ਸਿੰਘ ਹੋਣੀ ਆ, ਤਰਲੋਚਨ ਸਿੰਘ ਹੋਣੀ ਆ, ਜਿਹੜੇ ਆ ਬਿੱਲਾ ਭਾਜੀ ਹੋਣੀ ਆ, ਹੋਰ ਕਈ ਜਾਣੇ ਜਿਹੜੇ ਆ ਉਹ ਸਾਰੇ ਜਾਣੇ ਵੱਖ-ਵੱਖ ਥਾਵਾਂ ਤੋਂ ਜਿਹੜੇ ਉਹ ਆਉਂਦੇ ਨੇ, ਆਪਣੇ ਕੰਮਕਾਰ ਜਿਹੜੇ ਆ ਉਹ ਵਿੱਚ ਛੱਡ ਕੇ, ਰੋਜੀ ਰੋਟੀ ਨੂੰ ਜਿਹੜਾ ਹੁੰਦਾ ਉਹ ਛੱਡ ਕੇ, ਤੇ ਸੰਗਤਾਂ ਦੀ ਸੇਵਾ ਨੂੰ ਬੜੇ ਚਾਅ ਦੇ ਨਾਲ ਜਿਹੜਾ ਉਹ ਕਰਦੇ ਨੇ, ਤੇ ਹਰ ਵਾਰੀ ਕੁਛ ਨਾ ਕੁਛ ਨਵਾਂ ਤੇ ਹੋਰ ਵਧੀਆ ਜਿਹੜਾ ਆ ਉਹ ਕਰਨ ਦਾ ਜਿਹੜਾ ਇਹਨਾਂ ਦਾ ਉਪਰਾਲਾ ਸੰਗਤਾਂ ਦਾ ਰਹਿੰਦਾ ਆ। ਤੇ ਆਪਣੇ ਨਾਲ ਅਗਲੇ ਜਿਹੜੇ ਜੁੜੇ ਨੇ ਅਮਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ, ਰਾਜਕਰਨਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਵਧੀਆ ਜੀ ਤੁਹਾਡਾ ਪ੍ਰੋਗਰਾਮ, ਤੇ ਤੁਹਾਨੂੰ ਮਿਲੇ ਉੱਥੇ ਬੜਾ ਵਧੀਆ ਲੱਗਿਆ ਜੀ। ਥੈਂਕ ਯੂ ਜੀ, ਸਾਨੂੰ ਵੀ ਬਹੁਤ ਚੰਗਾ ਲੱਗਾ ਵੀਰ ਜੀ ਤੁਹਾਡੇ ਨਾਲ ਮੁੜ ਕੇ ਦੁਬਾਰਾ ਗੱਲਬਾਤ ਕਰਕੇ ਮਿਲ ਕੇ ਜੀ। ਥੈਂਕ ਯੂ ਭਾਜੀ, ਥੈਂਕ ਯੂ। ਤੇ ਦੂਸਰਾ, ਵਾਹਿਗੁਰੂ ਦੀ ਮਿਹਰ ਨਾਲ
ਨਿਰਵਿਘਨ ਆਪਣਾ ਪ੍ਰੋਗਰਾਮ ਸਿਰੇ ਚੜਿਆ ਸਾਰਿਆਂ ਦਾ। ਜੀ ਜੀ। ਤੇ ਇੱਕ ਮੈਂ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ, ਜੀ। ਜੇ ਸ਼ਾਇਦ ਕੋਈ ਆਪਣਾ ਭਰਾ ਜਿਹੜੇ ਉੱਥੇ ਸਾਰੇ ਕਮੇਟੀ ਮੈਂਬਰ, ਚਾਹੇ ਉਹ ਸਿਟਿੰਗ ਕਮੇਟੀ ਆ ਜਾਂ ਪਹਿਲੇ ਵਾਲੀ ਆ ਜੀ। ਤੇ ਉਹ ਇਸ ਤਰ੍ਹਾਂ ਦੇਖੋ ਜੀ, ਵਾਹਿਗੁਰੂ ਦੀ ਮਿਹਰ ਨਾਲ ਅਸੀਂ ਗੱਲ ਕਰਦੇ ਸੀਗੇ ਉੱਥੇ ਹੋਰ ਵੀ ਬੰਦੇ, ਜੀ ਕਮੇਟੀ ਲੜਦੀ ਆ ਜਾਂ ਕਮੇਟੀ ਨਹੀਂ ਲੜਦੀ, ਆਹ ਕਮੇਟੀ ਚੰਗੀ ਆ ਆਹ ਬੁਰੀ ਆ, ਹੈਗੇ ਸਾਰੇ ਆਪਣੇ ਭਰਾ, ਆਪਾਂ ਨੂੰ ਸਾਰਿਆਂ ਨੂੰ ਪਤਾ ਆ ਜੀ। ਤੇ ਸਾਡੇ ਪਰਿਵਾਰਾਂ ਚੋਂ ਫੈਮਲੀਆਂ ਚੋਂ ਸਾਰੇ ਜਾਣੇ। ਤਾਂ ਦੇਖੋ ਫਿਰ ਵੀ ਵਾਹਿਗੁਰੂ ਦੀ ਮਿਹਰ ਨਾਲ ਸੰਗਤ ਦੇ ਪ੍ਰੈਸ਼ਰ ਕਰਕੇ ਆਪਣਾ ਪ੍ਰੋਗਰਾਮ ਇਹ ਚੜ੍ਹਦੀ ਕਲਾ 'ਚ ਚੱਲਦਾ ਰਹਿੰਦਾ, ਹਰੇਕ ਸਾਲ ਵਾਧਾ ਰਹਿੰਦਾ। ਤੁਸੀਂ ਦੱਸ ਕੇ ਹਟੇ ਨਾ ਜੀ। ਤੋ ਹੱਥ ਜੋੜ ਕੇ ਬੇਨਤੀ ਆ ਭੈਣਾਂ ਭਰਾਵਾਂ ਨੂੰ, ਜਿਹੜੇ ਕਮੇਟੀ ਬਹੁਤ ਕੰਮ ਆ ਜਿਹੜਾ ਉਹ ਕਰਦੇ ਆ, ਐਡਾ ਵੱਡਾ ਪ੍ਰੋਗਰਾਮ ਕਰਨਾ ਕਿੰਨਾ ਪ੍ਰੈਸ਼ਰ ਹੁੰਦਾ, ਪਰ ਉਹਨਾਂ ਨੂੰ ਸ਼ਾਬਾਸ਼ ਆ ਸਾਰਿਆਂ ਨੂੰ। ਪਰ ਉਹਦੇ ਨਾਲ ਨਾਲ ਜਿਹੜਾ ਥੋੜਾ ਜਿਹਾ ਬਜਲੇ, ਹੁਣ ਮੈਂ ਕਿਸ ਤਰ੍ਹਾਂ ਕਹਾਂ ਕਿ ਕੜੀ ਘੋਲ ਦਿੰਦੇ ਆ ਜੀ, ਤੇ ਉਹ ਵੀ ਬਹੁਤ ਮਾੜੀ ਗੱਲ ਆ ਐਕਚੁਅਲੀ। ਜਿੱਦਾਂ ਉਹ ਇੰਨਾ ਰੋਂਗ ਮੈਸੇਜ ਕਈ ਵਾਰੀ ਚਲੇ ਜਾਂਦਾ ਕਿ ਉਹ ਸਾਰਾ ਕੁਛ ਦਾ, ਉਹ ਜਿਹੜੇ ਬੰਦੇ ਸਾਡੀ ਕੌਮ ਨੂੰ ਜਾਂ ਸਾਨੂੰ ਨਹੀਂ ਵਾਧਾ ਦੇਖਦੇ ਚਾਹੁੰਦੇ, ਉਹ ਬੰਦੇ ਫਿਰ ਉਹਨੂੰ ਚੱਕ ਕੇ ਉਹ ਇੰਡੀਆ ਦੀ ਮੇਨ ਮੀਡੀਆ ਦੇ ਉੱਤੇ ਸਾਰਾ ਦਿਨ ਚੱਲਦਾ। ਉਹਨੇ ਕਿਸੇ ਨੂੰ ਨਹੀਂ ਦੱਸਣਾ ਕਿ ਅਸੀਂ ਕਿੰਨਾ ਕੁਛ ਕੀਤਾ, ਕਿੰਨਾ ਡੋਨੇਸ਼ਨ ਕੀਤਾ, ਕੀ ਅਸੀਂ ਕਰਦੇ ਹਾਂ। ਸੋ ਬੇਨਤੀ ਹੈ ਉਹਨਾਂ ਨੂੰ ਹੱਥ ਜੋੜ ਕੇ, ਜੇ ਉਹ ਕੁਛ ਕਰ ਸਕਦੇ ਆ ਬੈਟਰ ਲਈ ਤਾਂ ਹੋਰ ਵੀ ਵਧੀਆ ਇੱਦਾਂ ਵੀ ਹੋ ਸਕਦਾ। ਸੋ ਤੁਹਾਡਾ ਬਹੁਤ ਯੋਗਦਾਨ ਸੀ ਜੀ, 3-4 ਦਿਨ ਤੁਸੀਂ ਉੱਥੇ ਖੜੇ ਹੀ ਰਹੇ, ਫੋਟੋ ਪਿਕਚਰ ਲੈਂਦੇ ਰਹੇ ਤੇ ਬਹੁਤ ਵਧੀਆ ਲੱਗਿਆ। ਥੈਂਕ ਯੂ ਜੀ, ਥੈਂਕ ਯੂ ਮੇਰੇ ਪਾਸ। ਬਿਲਕੁਲ, ਚਲੋ ਇੰਨਾ ਤਾਂ ਕਿਉਂਕਿ ਆਪਣੇ ਦੇਖੋ ਘਰਾਂ ਦੇ ਵਿੱਚ ਛੋਟਾ ਮੋਟਾ ਪ੍ਰੋਗਰਾਮ ਹੋਵੇ, ਕਿਸੇ ਦੇ ਵਿਆਹ ਵੀ ਹੋਵੇ ਨਾ, ਉਹਦੇ 'ਚ ਅੱਧੇ ਰਿਸ਼ਤੇਦਾਰ ਨਾਰਾਜ਼ ਹੋ ਜਾਂਦੇ ਆ। ਇਹ ਤੱਕ ਜਿੱਥੇ ਲੱਖਾਂ ਦੇ ਹਿਸਾਬ ਨਾਲ ਸੰਗਤ ਆਈ ਆ ਅਤੇ ਉਹ ਫਿਰ ਮੈਨੇਜ ਕਰਨਾ ਤੁਹਾਨੂੰ ਪਤਾ ਹੀ ਆ। ਮਾੜੀ ਮੋਟੀਆਂ ਤਾਂ ਹੁਣ ਤਾਈਆਂ ਰਹਿ ਹੀ ਜਾਂਦੀਆਂ, ਪਰ ਮਹਾਰਾਜ ਦੀ ਕਿਰਪਾ ਨਾਲ ਸਾਰੇ ਹੀ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ। ਬਿਲਕੁਲ ਵਧੀਆ ਬਚਾ ਰਿਹਾ ਜਿਹੜਾ ਇਸ ਚੀਜ਼ ਦਾ, ਅਤੇ ਇੱਦਾਂ ਹੀ ਆਉਣ ਵਾਲੇ ਸਮੇਂ 'ਚ ਵੀ ਇਹੀ ਉਮੀਦ ਕਰਦੇ ਹਾਂ ਵੀ ਇੱਦਾਂ ਹੀ ਜਿਹੜਾ ਆ ਉਹ ਨਿਰਵਿਘਨ ਇੱਦਾਂ ਹੀ ਸੰਗਤਾਂ ਦੇ ਨਾਲ ਸਾਥ ਦੇ ਨਾਲ ਚੱਲਦਾ ਰਹੇਗਾ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਜੀਤ ਸਿੰਘ ਸਿਆਟਲ ਤੋਂ ਬੋਲ ਰਿਹਾ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਸ 1 ਮਿੰਟ ਹੀ ਲੈਣਾ, ਤੁਹਾਡਾ ਸਮਾਂ ਬੜਾ ਕੀਮਤੀ ਆ ਜੀ। ਮੈਂ ਜੀ ਤਕਰੀਬਨ 50% ਤੋਂ ਵੱਧ ਤੁਹਾਡਾ ਲਾਈਵ ਪ੍ਰੋਗਰਾਮ YouTube ਤੇ ਵੇਖਿਆ, ਔਰ ਦੁਪਹਿਰੇ ਵੀ ਮੈਂ ਦੇਖਦਾ ਰਿਹਾ। ਉਹ ਮੈਂ ਨੈਪ ਆ ਗਈ ਜਦੋਂ ਮੈਂ ਉੱਠਿਆ ਤੇ ਮੇਰਾ ਰੇਡੀਓ ਇੱਕ ਤੇ ਪਿਆ ਸੀ ਜੀ। ਇੰਨਾ ਮਜ਼ਾ ਆਉਂਦਾ ਸੀ ਵੀ ਯਾਨੀ ਕਿ ਹਟਣ ਨੂੰ ਦਿਲ ਨਹੀਂ ਸੀ ਕਰਦਾ। ਦੂਜੀ ਗੱਲ, ਤੁਹਾਡੇ ਜਿਹੜੇ ਐਰਕਾਂ ਜਿਹੜੇ ਤੁਸੀਂ ਉੱਥੇ ਕਨਵਰਸੇਸ਼ਨ ਕੀਤੀ, ਸਵਾਲ ਜਵਾਬ ਬੜੇ ਡੂੰਘੇ ਵੇਖੇ, ਬੜੇ ਉੱਚ ਪਾਏ ਦੇ ਸੀ, ਔਰ ਤੁਹਾਡੀ ਬੋਲੀ ਔਰ ਦੂਜਿਆਂ ਲੋਕਾਂ ਦੇ ਲਹਿਜੇ ਨਾਲ ਪੇਸ਼ ਆਉਣਾ, ਮੈਕਸੀਕਨ ਲੋਕਾਂ ਨਾਲ ਤੁਸੀਂ ਗੱਲਾਂ ਕਰਦੇ ਸੀ, ਇਹ ਬਹੁਤ ਹੀ ਵਧੀਆ ਲੱਗਾ। ਸੰਦੇਸ਼ਾ ਵੀ ਬੜਾ ਵਧੀਆ ਦੂਸਰੇ ਲੋਕਾਂ ਦੇ ਵਿੱਚ ਗਿਆ। ਤੇ ਦੂਸਰੀ ਇੱਕ ਗੱਲ ਮੈਂ ਹੋਰ ਵੀ ਤਾਂ ਇੱਕ ਵਧਾਈ ਸਮਝ ਲਓ, ਜਿਹੜਾ ਤੁਹਾਡਾ ਕਾਹਨੂੰ ਆਪਣਾ ਕਹਿ ਲਓ, ਆਪਣਾ ਜਿਹੜਾ ਰੇਡੀਓ ਪੰਜਾਬ USA ਆ, ਇਹ ਇੱਕ ਰੇਡੀਓ ਸਟੇਸ਼ਨ ਨਾ ਹੋ ਕੇ ਮੇਰੇ ਹਿਸਾਬ ਨਾਲ ਇੱਕ ਸਮਾਜਿਕ ਸੰਸਥਾ ਦਾ ਰੂਪ ਹੀ ਧਾਰਨ ਕਰਦਾ ਜਾ ਰਿਹਾ। ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ, ਬਹੁਤ ਬਹੁਤ ਮਿਹਰਬਾਨੀ। ਧੰਨਵਾਦ ਜੀ, ਧੰਨਵਾਦ ਜੀ। ਬਹੁਤ ਸਿੰਘ ਅਮਰਜੀਤ ਸਿੰਘ ਜੀ, ਚਲੋ ਤੁਸੀਂ ਆ ਨਹੀਂ ਸਕੇ, ਘਰੋਂ ਦੇਖਦੇ ਰਹੇ ਪ੍ਰੋਗਰਾਮ। ਸਿਆਟਲ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰ ਆਏ ਹੋਏ ਸੀ, ਸਾਨੂੰ ਬਹੁਤ ਮਿਲ ਕੇ ਗਏ। ਥੈਂਕ ਯੂ ਇਹ ਜਿਹੜੇ ਚੰਗੇ ਸ਼ਬਦ ਕਹਿਣ ਦੇ ਲਈ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ। ਬਿਲਕੁਲ, ਇਹ ਜਦੋਂ ਕੋਈ ਇੱਦਾਂ ਕਹਿੰਦਾ ਹੈ ਤਾਂ ਇੱਥੋਂ ਇਹ ਲੱਗਦਾ ਵੀ ਸਾਰੇ ਜਾਣੇ ਇਸ ਨੂੰ ਆਪਣਾ, ਜਿੱਦਾਂ ਇਹਨਾਂ ਨੇ ਕਿਹਾ ਵੀ ਤੁਹਾਡਾ ਨਹੀਂ ਆਪਣਾ ਹੀ ਆ, ਅਤੇ ਬਿਲਕੁਲ ਇਹ ਪੰਜਾਬੀ ਰੇਡੀਓ USA ਤੁਹਾਡਾ ਸਾਰਿਆਂ ਦਾ ਆਪਣਾ ਆ। ਜਿੱਥੇ ਜਿਸ ਵੀ ਮੁਕਾਮ 'ਤੇ ਅੱਜ ਆਪਾਂ ਹੈਗੇ ਹਾਂ, ਪੰਜਾਬੀ ਰੇਡੀਓ USA ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ, ਤੁਹਾਡੇ ਸਾਰਿਆਂ ਦੇ ਜਿਹੜੇ ਆ ਉਹ ਮਿਲ ਕੇ ਨਾਲ ਚੱਲਣ ਦੇ ਨਾਲ ਇੱਥੇ ਤੱਕ ਜਿਹੜਾ ਆਪਾਂ ਪਹੁੰਚੇ ਹਾਂ। ਅਤੇ ਉਮੀਦ ਇਹੀ ਆ ਵੀ ਪ੍ਰਮਾਤਮਾ ਅੱਗੇ ਅਰਦਾਸ ਵੀ ਇਹੀ ਆ ਵੀ ਇੱਦਾਂ ਹੀ ਜਿਹੜਾ ਪ੍ਰਮਾਤਮਾ ਆ ਉਹ ਕਾਰਜ ਆ ਉਹ ਆਪਣਾ ਖੁਦ ਹੀ ਜਿਹੜਾ ਉਹ ਕਰਵਾਉਂਦਾ ਰਹੇ, ਅਤੇ ਇੱਦਾਂ ਹੀ ਸਾਰਾ ਕੁਛ ਜਿਹੜਾ ਵਧੀਆ ਆ ਉਹ ਚੱਲਦਾ ਰਹੇ, ਅਤੇ ਤਾਂ ਜੋ ਸਾਰੇ ਹੀ ਜਿਹੜੀ ਆਪਣੀ ਕਮਿਊਨਿਟੀ ਦੇ ਭਾਈਚਾਰੇ ਦੇ ਜਿਹੜੀ ਗੱਲਬਾਤ ਆ ਉਹ ਇੱਦਾਂ ਹੀ ਆਪਾਂ ਹਰ ਇੱਕ ਤੱਕ ਪਹੁੰਚਾਉਣ 'ਚ ਕਾਮਯਾਬ ਹੁੰਦੇ ਰਹੀਏ ਜੀ। ਸੋ ਇੱਕ ਵਾਰੀ ਫਿਰ ਸਾਡੀ ਪੂਰੀ ਪੰਜਾਬੀ ਰੇਡੀਓ ਦੀ USA ਦੀ ਟੀਮ ਵੱਲੋਂ ਸਾਰੀ ਹੀ ਸੰਗਤਾਂ ਦਾ, ਸਾਰੇ ਹੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਬਿਲਕੁਲ, ਅਤੇ ਇੱਥੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਪਾਂ ਹਾਜ਼ਰ ਹੁੰਦੇ ਹਾਂ, ਅਤੇ ਜਿਹੜੀਆਂ ਖਬਰਾਂ ਆ, ਕੀ ਕੁਛ ਚੱਲ ਰਿਹਾ ਆ ਆਪਣੇ ਮੁਲਕ ਦੇ ਵਿੱਚ, ਉਸ ਦੇ ਬਾਰੇ ਵੀ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਮਿਲਦੇ ਇੱਕ ਬ੍ਰੇਕ ਤੋਂ ਬਾਅਦ।
ਇੰਡੀਅਨ ਗਰੋਸਰੀ ਆਊਟਲੈਟ ਇਨ ਨਟੋਮਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਤਾਜ਼ੀਆਂ ਮਠਿਆਈਆਂ। ਦੀਵਾਲੀ ਤੱਕ ਹਰ ਇੱਕ ਤਰ੍ਹਾਂ ਦੀ ਗਰੋਸਰੀ ਆਈਟਮ ਤੇ ਲੈ ਸਕਦੇ ਹੋ 5% ਦਾ ਡਿਸਕਾਊਂਟ। ਜੀ ਹਾਂ, ਦੀਵਾਲੀ ਤੱਕ ਲੈ ਸਕਦੇ ਹੋ ਹਰ ਇੱਕ ਗਰੋਸਰੀ ਆਈਟਮ ਤੇ 5% ਦਾ ਡਿਸਕਾਊਂਟ। ਤਾਜ਼ੀਆਂ ਸਬਜ਼ੀਆਂ ਦੇ ਨਾਲ-ਨਾਲ ਖਰੀਦ ਸਕਦੇ ਹੋ ਮੈਰੀਨੇਟਡ ਚਿਕਨ ਅਤੇ ਫਰੋਜ਼ਨ ਫੂਡ ਦੇ ਵਿੱਚ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਈਟਮ। ਵੰਨ-ਸੁਵੰਨੀਆਂ ਮਠਿਆਈਆਂ ਖਰੀਦਣ ਲਈ ਅੱਜ ਹੀ ਪਹੁੰਚੋ ਇੰਡੀਅਨ ਗਰੋਸਰੀ ਆਊਟਲੈਟ ਨਟੋਮਸ ਵਾਲਿਆਂ ਦੇ। ਆਰਟੀਫੀਸ਼ੀਅਲ ਜਿਊਲਰੀ, ਫੁਲਕਾਰੀਆਂ, ਗਿਫਟ ਆਈਟਮਸ, ਮਾਤਾ ਦੀਆਂ ਚੁੰਨੀਆਂ ਅਤੇ ਲੈ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਲਈ ਰੁਮਾਲੇ ਵੀ। ਇੰਡੀਅਨ ਗਰੋਸਰੀ ਆਊਟਲੈਟ ਨੇੜੇ ਕੈਲੀਫੋਰਨੀਆ ਫੈਮਿਲੀ ਫਿਟਨੈਸ 2101 ਨਟੋਮਸ ਕ੍ਰਾਸਿੰਗ ਡਰਾਈਵ ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਚੰਦਨ ਸਾਗਰ ਜਾਂ ਫਿਰ ਪਰਮਜੀਤ ਕੰਗ 9169936215 916 993 6215। ਫਿਰ ਦੇਰ ਕਿਸ ਗੱਲ ਦੀ, ਆਓ ਚੱਲਦੇ ਹਾਂ ਇੰਡੀਅਨ ਗਰੋਸਰੀ ਆਊਟਲੈਟ ਵਾਲਿਆਂ ਦੇ ਅਤੇ ਦੀਵਾਲੀ ਤੱਕ ਲੈਨੇ ਆ ਹਰ ਇੱਕ ਤਰ੍ਹਾਂ ਦੀ ਗਰੋਸਰੀ ਆਈਟਮ ਤੇ 5% ਦਾ ਡਿਸਕਾਊਂਟ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance, license number 0M92002। ਸਾਰੇ ਜਾਣੇ ਧਿਆਨ ਦੇਣ, ਪਿਛਲੇ 1.5 ਸਾਲ ਦੇ ਵਿੱਚ ਮਾਰਗੇਜ ਇੰਟਰਸਟ ਰੇਟ ਸਭ ਤੋਂ ਘੱਟ ਰੇਟ ਦੇ ਉੱਤੇ ਹਨ। ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਵੈਸੇ ਵੀ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ ਜਾਂ ਕਾਲ ਕਰੋ 9169995000 916 999 5000 loanfactory.com 9169995000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KIID ਸੈਕਰਾਮੈਂਟੋ 1470 AM। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 408272 5200। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ। ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਖਬਰਾਂ ਵਧਣ ਤੋਂ ਪਹਿਲਾਂ ਇੱਕ ਹੋਰ ਕਾਲਰ ਆਪਣੇ ਜੁੜੇ ਨੇ, ਆਪਣੇ ਗੱਲਬਾਤ ਕਰਨਾ ਚਾਹੁੰਦੇ ਨੇ। ਬਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ, ਤੁਹਾਡੀ ਸਾਰੀ ਟੀਮ ਹੀ ਨਾ ਵਧਾਈ ਦੀ ਪਾਤਰ ਹੈ, ਬਹੁਤ ਹੀ ਸਿਆਣੇ ਆ ਸਾਰੀ ਟੀਮ ਤੁਹਾਡੀ। ਸੈਲੂਟ ਆ ਜੀ ਸਾਰਿਆਂ ਨੂੰ। ਧੰਨਵਾਦ ਜੀ।
ਯੂਬਾ ਸਿਟੀ ਦੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਰੇਡੀਓ ਤੇ ਪ੍ਰਸਾਰਿਤ ਕੀਤਾ। ਘਰ ਬੈਠਿਆਂ ਨੂੰ ਵੀ ਬੜਾ ਹੀ ਆਨੰਦ ਆਇਆ। ਕਵੀਸ਼ਰੀ ਕੀਰਤਨ ਕਥਾ ਸੁਣ ਕੇ ਨਾ ਬੜਾ ਆਨੰਦ ਆਇਆ। ਕਈ ਵੀਰ ਘਰ ਦੇ ਵਿੱਚ ਕੰਨ ਲਾਈ ਬੈਠੇ ਰਹਿੰਦੇ ਰੇਡੀਓ ਦੇ ਉੱਤੇ ਜੀ, ਬੜਾ ਹੀ ਆਨੰਦ ਆਉਂਦਾ। ਵੀਰ ਨੇ ਹੁਣੇ ਕਿਹਾ ਮੈਂ ਢਿੱਡ ਤੇ ਰੱਖ ਕੇ ਸੌਂ ਗਿਆ ਤੇ ਮਤਲਬ ਜੀ ਨਹੀਂ ਕਰਦਾ, ਭਾਵੇਂ ਤੁਸੀਂ ਕਿਤੇ ਵੀ ਹੋ ਨਾ, ਕੰਮ ਤੇ ਹੋ ਜਾਂ ਘਰ ਹੋ, ਜੀ ਕਰਦਾ ਸੁਣਦੇ ਹੀ ਰਹੀਏ। ਤੇ ਤੁਹਾਡਾ ਰੇਡੀਓ ਜੀ ਸਾਂਝੀਵਾਲਤਾ ਦਾ ਪ੍ਰਤੀਕ ਬਣਦਾ ਜਾ ਰਿਹਾ। ਬਹੁਤ ਹੀ ਚੜ੍ਹਦੀ ਕਲਾ 'ਚ ਰਵੇ। ਅਸੀਂ ਅਰਦਾਸ ਕਰਦੇ ਹਾਂ ਜੀ ਤੁਹਾਡੇ ਰੇਡੀਓ ਲਈ ਕਿ ਮਹਾਰਾਜ ਤਰੱਕੀਆਂ ਬਖਸ਼ੇ ਜੀ ਤੁਹਾਡੀ ਸਾਰੀ ਟੀਮ ਨੂੰ ਤੇ ਤੁਹਾਡੇ ਰੇਡੀਓ ਨੂੰ ਜੀ। ਧੰਨਵਾਦ ਜੀ, ਧੰਨਵਾਦ। ਸੋ ਬਿਲਕੁਲ ਇਹ ਰੇਡੀਓ ਸਾਡਾ ਨਹੀਂ, ਰੇਡੀਓ ਸਾਡੇ ਸਰੋਤਿਆਂ ਦਾ ਹੀ ਆ। ਅਤੇ ਇੱਕੋ ਇੱਕ ਜਿਹੜੀ ਸਾਡੀ ਵਿਲੱਖਣਤਾ ਆ, ਆਪਾਂ ਜਿਹੜੀ ਵੀ ਸਾਡੀ ਕੌਮ ਦੇ ਇਸ਼ੂ ਆ, ਸਾਡੀ ਧਰਮ ਦੀ ਗੱਲ ਆ, ਉਹ ਕੁਛ ਵੀ ਹੋਵੇ ਆਪਾਂ ਐਨ ਅੱਗੇ ਹੋ ਕੇ ਜਿਹੜਾ ਆ ਤੁਹਾਡਾ ਸਾਥ ਦਿੰਦੇ ਆ ਅਤੇ ਦਿੰਦੇ ਰਹਾਂਗੇ। ਅਤੇ ਮਹਾਰਾਜ ਅੱਗੇ ਵੀ ਅਰਦਾਸ ਕਰਦੇ ਹਾਂ ਵੀ ਸਾਡੇ ਸਿਰ 'ਤੇ ਹੱਥ ਰੱਖੇ ਅਤੇ ਇਸੇ ਤਰ੍ਹਾਂ ਜਿਹੜਾ ਆ ਅੱਗੇ ਤੋਂ ਅੱਗੇ ਆਪਾਂ ਵੱਧਦੇ ਜਾਈਏ ਜੀ। ਅਤੇ ਹਰਜੋਤ ਸਿੰਘ ਜੀ, ਆਓ ਆਪਾਂ ਜਿਹੜੀਆਂ ਅਮਰੀਕਾ ਦੀਆਂ ਕੁਛ ਅਹਿਮ ਖਬਰਾਂ ਜਿਹੜੀਆਂ ਉਹ ਚੱਲ ਰਹੀਆਂ ਆ ਉਸ ਦੇ ਉੱਤੇ ਨਜ਼ਰ ਮਾਰੀਏ। ਅਤੇ ਇੱਕ ਜਿਹੜੀ ਜ਼ਰੂਰ ਆਪਾਂ ਜਿਹੜੇ ਇਸ ਪ੍ਰੋਗਰਾਮ ਦੇ ਪ੍ਰਤੀ ਜਿਹੜੀ ਆਪਾਂ ਨੂੰ ਫੀਡਬੈਕ ਜਿਹੜੀ ਉੱਥੇ ਸਰੋਤਿਆਂ ਤੋਂ ਮਿਲੀ ਹੈ, ਜਿਹੜੇ ਆ ਕੇ ਮਿਲੀ ਆ, ਉਸ ਦੇ ਨਾਲ ਸਾਡਾ ਹੌਸਲਾ ਜਿਹੜਾ ਹੋਰ ਵੀ ਜ਼ਿਆਦਾ ਆ ਉਹ ਵੱਧਦਾ ਆ। ਬਹੁਤ ਬਹੁਤ ਧੰਨਵਾਦ। ਅਤੇ ਹਰਜੋਤ ਸਿੰਘ ਜੀ, ਇਸ ਪ੍ਰੋਗਰਾਮ ਦਾ ਜਿਹੜੇ ਆਪਾਂ ਫਾਇਦੇ ਆ ਉਹ ਆਪਾਂ ਕਈ ਵਾਰੀ ਸੋਚਦੇ ਹਾਂ, ਕਈ ਜਣੇ ਸੋਚਦੇ ਹੋਣੇ ਵੀ ਪਤਾ ਨਹੀਂ ਬੋਲਦੇ ਆ, ਕੋਈ ਸੁਣਦਾ ਹੈ, ਕੋਈ ਨਹੀਂ ਸੁਣਦਾ, ਕੋਈ ਅਸਰ ਕਰਦਾ ਹੈ ਕਿ ਨਹੀਂ ਕਰਦਾ। ਬਹੁਤ ਸਾਰੇ ਜਿਹੜੇ ਸਰੋਤੇ ਮਿਲੇ ਕਹਿੰਦੇ ਤੁਹਾਡੇ ਕਹਿਣ ਦੇ ਉੱਤੇ ਅਸੀਂ ਜਿਹੜੇ ਆ ਸਿਟੀਜ਼ਨਸ਼ਿਪ ਜਿਹੜੀਆਂ ਉਹ ਲੈ ਲਈਆਂ। ਕਿ ਕਹਿੰਦੇ ਵੀ ਹੁਣ ਸਾਨੂੰ ਪਤਾ ਲੱਗਣ ਲੱਗ ਗਿਆ ਵੀ ਡੈਮੋਕਰੇਟ ਕੌਣ ਆ, ਰਿਪਬਲਿਕਨ ਕੌਣ ਆ, ਕੀ ਕੁਛ ਜਿਹੜਾ ਆ ਅਮਰੀਕਾ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ, ਵੀ ਪੋਲਿਸੀ ਚੇਂਜ ਦੇ ਨਾਲ ਜਿੱਦਾਂ ਇਹ ਫਰਕ ਪੈਂਦਾ ਆ ਵੀ ਉਸ ਦਾ ਕੀ ਜਿਹੜਾ ਉਹ ਅਸਰ ਹੁੰਦਾ ਆ। ਸੋ ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ ਵੀ ਤੁਸੀਂ ਇਸ ਜਿਹੜੇ ਆ ਚੀਜ਼ ਦੇ ਵੱਲ ਨੂੰ ਜਿਹੜਾ ਉਹ ਸੋਚ ਰਹੇ ਹੋ। ਬਹੁਤ ਇੱਕ ਚੰਗਾ ਇੱਕ ਉਦਮ ਆ। ਅਤੇ ਜੇ ਇਸ ਮਕਸਦ ਦੇ ਲਈ ਇਹ ਪ੍ਰੋਗਰਾਮ ਨੂੰ ਪੰਜਾਬੀ ਰੇਡੀਓ USA ਦੇ ਦੁਆਰਾ ਜਿਹੜਾ ਸ਼ੁਰੂ ਕੀਤਾ ਗਿਆ ਆ, ਉਸ ਦੇ ਵਿੱਚ ਆਪਾਂ ਸਫਲ ਹੋ ਰਹੇ ਹਾਂ। ਇਸ ਦੇ ਵਿੱਚ ਤੁਸੀਂ ਸਹਿਯੋਗ ਦੇ ਰਹੇ ਹੋ ਅਤੇ ਬਹੁਤ ਹੀ ਜਿਹੜਾ ਕਹਿੰਦੇ ਵੀ ਧਿਆਨ ਦੇ ਨਾਲ ਜਿਹੜਾ ਉਸ ਨੂੰ ਆਪਾਂ ਅਕਸਰ ਉਹ ਸਾਰੇ ਜਾਣੇ ਸੁਣਦੇ ਆ। ਉਸ ਦੇ ਲਈ ਤਾਂ ਜਿਹੜਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਜਿਹੜਾ ਉਹ ਧੰਨਵਾਦ ਆ। ਅਤੇ ਚੰਗੀ ਗੱਲ ਆ ਵੀ ਆਪਾਂ ਇਮੀਗ੍ਰੇਸ਼ਨ ਦਾ ਜਿਹੜਾ ਬਹੁਤ ਧਿਆਨ ਦੇ ਨਾਲ ਸਾਰੇ ਜਾਣੇ ਉਹ ਸੁਣਦੇ ਨੇ। ਬਾਕੀ ਜਿਹੜਾ ਟਰੱਕਿੰਗ ਵਾਲਾ ਆ, ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਟਰੱਕਰ ਵੀਰ ਨੇ ਉਹ ਆ ਕੇ ਆਪਾਂ ਨੂੰ ਜਿਹੜਾ ਉੱਥੇ ਆ ਕੇ ਮਿਲੇ। ਉਹਨਾਂ ਦਾ ਅਸੀਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਵੀ ਤੁਸੀਂ ਇੰਨਾ ਵਧੀਆ ਜਿਹੜਾ ਫੀਡਬੈਕ ਆ ਜਿਹੜੇ ਇਕੱਲੇ ਹੀ ਨਹੀਂ ਬਾਕੀ ਪ੍ਰੋਗਰਾਮਾਂ ਨੂੰ ਵੀ ਜਿਹੜਾ ਆ ਉਹ ਤੁਸੀਂ ਦਿੱਤੀ ਆ। ਸੋ ਉਸ ਦੇ ਲਈ ਤੁਹਾਡਾ ਸਾਰਿਆਂ ਦਾ ਅਸੀਂ ਤਹਿ ਦਿਲੋਂ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਹਾਂ। ਅਤੇ ਜਿਹੜਾ ਮਕਸਦ ਹੈਗਾ ਅਪਡੇਟ ਅਮਰੀਕਾ ਦਾ ਵੀ ਉਸ ਦੇ ਵਿੱਚ ਆਪਾਂ ਕਾਮਯਾਬ ਹੋ ਰਹੇ ਹਾਂ। ਇੱਕ ਚੰਗਾ ਜਿਹੜਾ ਉਦਮ ਆ ਅਤੇ ਤੁਸੀਂ ਜਿਹੜੇ ਸੁਝਾਅ ਆ ਹੋਰ ਬਹੁਤ ਕੁਛ ਜਿਹੜਾ ਉਹ ਨਾਲ ਦੇ ਨਾਲ ਦੱਸਿਆ ਆ। ਸਾਡੇ ਵੱਲੋਂ ਇਹੀ ਕੋਸ਼ਿਸ਼ ਹੋਊਗੀ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਉਹਨਾਂ ਸੁਝਾਵਾਂ ਦੇ ਉੱਤੇ ਵੀ ਜਿਹੜਾ ਗੌਰ ਕਰਦੇ ਹੋਏ ਉਹਨਾਂ ਨੂੰ ਕਿੱਦਾਂ ਆਪਾਂ ਇਸ ਦੇ ਵਿੱਚ ਜੋੜ ਸਕਦੇ ਹਾਂ, ਉਹ ਆਪਾਂ ਜ਼ਰੂਰ ਜੋੜੀਏ ਜੀ। ਸੋ ਬਿਲਕੁਲ, ਆਓ ਆਪਾਂ ਅੱਜ ਦੀਆਂ ਕੁਝ ਖਬਰਾਂ ਵੱਲ। ਸਭ ਤੋਂ ਜਿਹੜੀ ਪਹਿਲੀ ਖਬਰ ਆ ਰਹੀ ਆ, ਵਾਲ ਸਟਰੀਟ ਜਰਨਲ ਦੇ ਵਿੱਚ ਵਾਲ ਸਟਰੀਟ 'ਤੇ ਜਿੰਨੇ ਵੀ CEO ਹੈਗੇ ਆ ਕੰਪਨੀਆਂ ਦੇ, ਉਹ ਹੁਣ ਇੱਕ ਤਰ੍ਹਾਂ ਨਾਲ ਡਰੇ ਹੋਏ ਆ ਵੀ ਜੇ ਕਿਤੇ ਐਲਿਜ਼ਾਬੈਥ ਵਾਰਨ ਡੈਮੋਕ੍ਰੈਟਿਕ ਪਾਰਟੀ ਦੀ ਕੈਂਡੀਡੇਟ ਅੱਗੇ ਆ ਗਈ ਅਤੇ ਜਿਹੜਾ ਆ ਸਾਡੇ ਉੱਤੇ ਇਹਦਾ ਅਸਰ ਹੋ ਸਕਦਾ ਹੈਗਾ ਆ। ਬਹੁਤ ਸਾਰੇ ਜਿਹੜੇ ਫਾਈਨੈਂਸ਼ੀਅਲ ਐਗਜ਼ੀਕਿਊਟਿਵਸ ਹੈਗੇ ਆ, ਉਹ ਡੈਮੋਕ੍ਰੈਟਿਕ ਪਾਰਟੀ ਦੇ ਚੱਕ ਸ਼ੂਮਰ ਨੂੰ ਮਿਲੇ ਹੈਗੇ ਆ। ਉਹ ਕਹਿੰਦੇ ਆ ਵੀ ਅਸੀਂ ਜਿਹੜੀਆਂ 2020 ਦੇ ਵਿੱਚ ਇੱਕ ਤਾਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਣੀ ਆ, ਦੂਜੀ ਸੈਨੇਟ ਦੀ ਵੀ ਇਲੈਕਸ਼ਨ ਹੋਣੀ ਹੈਗੀ, ਸੈਨੇਟਰਾਂ ਦੀ, ਕਾਂਗਰਸਮੈਨਾਂ ਦੀ। ਅਤੇ 30 ਤੋਂ ਵੱਧ ਸੈਨੇਟਰਸ ਦੀ ਹੈਗੀ ਰੀ-ਇਲੈਕਸ਼ਨ। ਅਸੀਂ ਜਿਹੜੇ ਸੈਨੇਟਰ ਲਈ ਇਲੈਕਸ਼ਨ ਲੜਨਗੇ ਡੈਮੋਕ੍ਰੈਟਿਕ ਪਾਰਟੀ ਵੱਲੋਂ, ਅਸੀਂ ਉਹਨਾਂ ਨੂੰ ਜਿਹੜੇ ਪੈਸੇ ਦੇਣੇ ਆ ਉਹ ਹੋਲਡ ਕਰ ਸਕਦੇ ਹੈਗੇ ਆ ਵੀ ਅਸੀਂ ਸਪੋਰਟ ਨਹੀਂ ਕਰਨੀ। ਕਿਉਂਕਿ ਉਹ ਕਹਿੰਦੇ ਵੀ ਸਾਨੂੰ ਇੱਦਾਂ ਲੱਗ ਰਿਹਾ ਆ ਵੀ ਪਹਿਲੇ ਦਿਨ ਤੋਂ ਹੀ ਜਿਹੜੀ ਐਲਿਜ਼ਾਬੈਥ ਵਾਰਨ ਆ, ਉਹ ਜਿਹੜੇ CEO ਜਾਂ ਜਿਹੜੀ ਕੰਪਨੀਆਂ ਦੇ ਮਾਲਕ ਆ, ਉਹਨਾਂ ਨੂੰ ਇੱਕ ਤਰ੍ਹਾਂ ਨਾਲ ਬੂਗੀਮੈਨ ਜਿੱਦਾਂ ਸਮਝ ਰਹੀ ਹੈਗੀ ਆ। ਉਹ ਕਹਿੰਦੇ ਟੈਕਸ ਲਾਣਾ ਡਿਫਰੈਂਟ ਸਟੋਰੀ ਆ, ਵੀ ਟੈਕਸ ਵਧਾਉਣਾ ਉਹ ਇੱਕ ਡਿਫਰੈਂਟ ਵਿਸ਼ਾ ਹੈਗਾ ਆ, ਪਰ ਇੱਕ ਤਰ੍ਹਾਂ ਦੇ ਨਾਲ ਵਿਲਨ ਕਰਕੇ ਜਿਹੜਾ ਸ਼ੋਅ ਕਰਨਾ ਉਹ ਗਲਤ ਹੈਗਾ। ਅਤੇ ਆਪਾਂ ਦੇਖਦੇ ਹੀ ਹਾਂ ਵੀ ਜਿਹੜੀ ਹੁਣ ਪ੍ਰਾਇਮਰੀ ਹੋ ਰਹੀ ਹੈਗੀ ਆ ਪ੍ਰੈਜ਼ੀਡੈਂਸ਼ੀਅਲ ਡੈਮੋਕ੍ਰੈਟਿਕ ਪਾਰਟੀ ਵੱਲੋਂ, ਅਤੇ ਐਲਿਜ਼ਾਬੈਥ ਵਾਰਨ ਜਿਹੜੀ ਆ ਉਹ ਅੱਜ ਦੀ ਤਰੀਕ ਦੇ ਵਿੱਚ ਜੋ ਬਾਈਡਨ ਤੋਂ ਵੀ ਥੋੜ੍ਹਾ ਅੱਗੇ ਜਾ ਰਹੀ ਹੈਗੀ। ਇਸ ਕਰਕੇ ਜਿਹੜੇ ਵਾਲ ਸਟਰੀਟ ਨਾਲ ਰਿਲੇਟਡ ਜਿੰਨੇ ਵੀ ਐਗਜ਼ੀਕਿਊਟਿਵਸ ਆ, ਉਹ ਕਾਫੀ ਚਿੰਤਾ ਦੇ ਵਿੱਚ ਹੈਗੇ ਆ। ਜੀ ਬਿਲਕੁਲ, ਇੱਥੋਂ ਇਹ ਵੀ ਪਤਾ ਲੱਗਦਾ ਵੀ ਜਿਹਨਾਂ ਕੋਲ ਜ਼ਿਆਦਾ ਜਿਹੜੇ ਧਨਾੜ ਨੇ ਉਹਨਾਂ ਨੂੰ ਇਹ ਡਰ ਆ ਵੀ ਕਿਤੇ ਡਾਲਰ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਨਿਕਲ ਨਾ ਜਾਣ, ਅਤੇ ਜਾਂ ਫਿਰ ਉਹਨਾਂ ਨੂੰ ਵੀ ਬਾਕੀ ਜਿਹੜੀ ਮਿਡਲ ਕਲਾਸ ਵਾਂਗੂ ਕਿਤੇ ਉਹਨਾਂ ਟੈਕਸ ਜਿਹੜਾ ਉਹ ਨਾ ਜਿਹੜਾ ਉਹ ਦੇਣਾ ਪੈ ਜਾਵੇ।
ਕਿਉਂਕਿ ਸਭ ਨੂੰ ਹੀ ਪਤਾ ਹੈ ਵੀ ਜਿਹੜਾ ਉਤਲੇ ਲੈਵਲ ਦੇ ਉੱਤੇ ਹੁੰਦਾ ਹੈ ਉਹਨਾਂ ਦੇ ਕੋਲ ਜਿਹੜੇ ਲੂਪ ਹੋਲ ਵੀ ਜਿਹੜੇ ਉਸ ਹਿਸਾਬ ਦੇ ਨਾਲ ਉਸ ਨੂੰ ਸੋਹਣੇ ਤਰੀਕੇ ਦੇ ਨਾਲ ਜਿਹੜਾ ਉਹ ਯੂਜ਼ ਕਰ ਲਏ ਜਾਂਦੇ ਆ। ਬਾਕੀ ਚਲੋ ਜੋ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਪਰ ਇਹ ਇੱਕ ਜਿਹੜੇ ਡੈਮੋਕ੍ਰੇਟਾਂ ਦੇ ਲਈ ਕਿਉਂਕਿ ਇਲੈਕਸ਼ਨ ਕਿਤੇ ਵੀ ਲੈ ਲਓ ਡਾਲਰਾਂ ਦੇ ਨਾਲ ਹੀ ਜਿਹੜੀ ਆ ਉਹ ਮੋਨੀਟਰੀ ਜਿਹੜਾ ਇਸ ਦੇ ਵਿੱਚ ਬਹੁਤ ਵੱਡਾ ਇੱਕ ਚੀਜ਼ ਹੁੰਦੀ ਆ, ਅਤੇ ਉਹ ਲੋਕ ਜਿਹੜੇ ਫਿਰ ਇਫੈਕਟ ਇਸ ਤਰੀਕੇ ਦੇ ਨਾਲ ਉਹ ਪਾਉਂਦੇ ਨੇ, ਤਾਂ ਹੀ ਉਹ ਬਹੁਤ ਸਾਰੇ ਜਿਹੜੇ ਪੋਲੀਟੀਕਲ ਐਕਸ਼ਨ ਕਮੇਟੀਆਂ ਜਿਹੜੀਆਂ ਉਹ ਬਣੀਆਂ ਹੁੰਦੀਆਂ ਆ। ਸੋ ਇਹ ਆਪਾਂ ਜਿਹੜੀ ਗੱਲ ਕਰਦੇ ਸੀ ਨਾ ਰਾਜਕਨਵੀਰ ਸਿੰਘ ਜੀ, ਇਹ ਜਿਹੜੇ ਡੈਮੋਕ੍ਰੇਟ ਜਿਹੜੇ ਐਗਜ਼ੀਕਿਊਟਿਵ ਉਹਨਾਂ ਦੀ ਗੱਲ ਕਰਦੇ ਸੀ। ਐਗਜ਼ੀਕਿਊਟਿਵ ਤਾਂ ਹਰਜੋਤ ਸਿੰਘ ਜੀ ਦੋਨੋਂ ਪਾਸੇ ਦੇ ਹੀ ਹੁੰਦੇ ਆ, ਇਹ ਉਹਨਾਂ ਨੂੰ ਵੀ ਪਤਾ ਹੈ, ਉਹ ਮੌਕੇ ਦੇ ਅਨੁਸਾਰ ਕਰਦੇ ਆ ਵੀ ਕਿੱਧਰ ਜਿਹੜਾ ਉਹਨਾਂ ਨੂੰ ਜਿਹੜਾ ਜ਼ਿਆਦਾ ਫਾਇਦਾ ਜਿਹੜਾ ਹੁੰਦਾ ਆ। ਸੋ ਸਾਰਿਆਂ ਦੇ ਇਕੱਠੇ ਮਿੱਤਰ ਹੀ ਹੁੰਦੇ ਆ, ਉਹ ਦੋਨੋਂ ਪਾਸੇ ਹੀ ਆਪਣੇ ਹੱਥ ਜਿਹੜਾ ਉਹ ਬਣਾ ਕੇ ਰੱਖਦੇ ਹੁੰਦੇ ਆ। ਇੱਕ ਜਿਹੜੀ ਆਪਣੀ ਵੀਕਐਂਡ ਦੇ ਉੱਤੇ ਇਹ ਹੋਇਆ ਹਰਜੋਤ ਸਿੰਘ ਜੀ ਵੀ ਜਿਹੜਾ ਬੇਟੋ ਰੁਰਕ ਆ ਉਸਨੇ ਜਿਹੜਾ ਡਰੋਪ ਕਰ ਲਿਆ ਆ, ਜਿਹੜਾ ਡੈਮੋਕ੍ਰੇਟ ਜਿਹੜਾ ਪ੍ਰਾਇਮਰੀਜ਼ ਆ ਜਿਹੜੀਆਂ ਹੋਣੀਆਂ ਆ ਉਸ ਦੇ ਵਿੱਚੋਂ ਉਹਨਾਂ ਨੇ ਡਰੋਪ ਕਰ ਲਿਆ ਆ। ਬੇਟੋ ਰੁਰਕ ਉਹ ਜਿਹੜਾ ਫੇਮ ਦੇ ਵਿੱਚ ਉਦੋਂ ਆਇਆ ਸੀਗਾ ਜਦੋਂ ਟੈਕਸਸ ਦੇ ਵਿੱਚ ਟੈਡ ਕਰੂਜ਼ ਦੇ ਖਿਲਾਫ ਇਹਨਾਂ ਨੇ ਸੈਨੇਟ ਦੀ ਜਿਹੜੀ ਇਲੈਕਸ਼ਨ ਲੜੀ ਸੀ, ਉਹ ਜਿੱਤਿਆ ਤਾਂ ਨਹੀਂ ਉਦੋਂ, ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਲੱਗਦਾ ਸੀਗਾ ਵੀ ਸ਼ਾਇਦ ਜਿਹੜਾ ਆ ਉਹ ਇਸ ਦੇ ਵਿੱਚ ਕਾਮਯਾਬ ਜਿਹੜਾ ਹੋ ਸਕੇਗਾ, ਪਰ ਇਸ ਨੂੰ ਹੀ ਜਿਹੜਾ ਬਹੁਤਾ ਲੋਕਾਂ ਨੇ ਕਹਿ ਲਓ ਵੀ ਜਿਹੜਾ ਉਹ ਕਹਿ ਲਓ ਬਹੁਤਾ ਜਿਹੜਾ ਆ ਉਤਸ਼ਾਹ ਜਿਹੜਾ ਉਹ ਇੰਨਾ ਨਹੀਂ ਦਿਖਾਇਆ। ਇਸ ਨੇ ਬੀਤੇ ਦਿਨਾਂ ਦੇ ਵਿੱਚ ਇਹ ਆਪਣੇ ਡਿਬੇਟ ਦੇ ਵਿੱਚ ਆਖਿਆ ਸੀਗਾ, ਜਿਹੜਾ ਟੈਲੀਵਾਈਜ਼ ਡਿਬੇਟ ਸੀਗਾ, ਵੀ ਤੁਹਾਡੀਆਂ ਜਿਹੜੀਆਂ ਬੰਦੂਕਾਂ ਆ ਉਹ ਮੈਂ ਜਿਹੜੇ ਤੁਹਾਡੇ ਕੋਲੋਂ ਉਹ ਲੈ ਲੈਣੀਆਂ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਲੱਗਦਾ ਹੀ ਸੀਗਾ ਵੀ ਇਹ ਜਿਹੜੀ ਗੱਲ ਆ ਬਹੁਤੇ ਲੋਕਾਂ ਨੂੰ ਉਹ ਪਚਣੀ ਨਹੀਂ ਆ, ਚਾਹੇ ਉਹ ਡੈਮੋਕ੍ਰੇਟਸ ਅਤੇ ਰਿਪਬਲਿਕਨ ਨੇ ਆਟੋਮੈਟਿਕਲੀ ਇਸ ਦੇ ਜਿਹੜੇ ਉਹ ਖਿਲਾਫ ਹੋਣਾ ਹੀ ਸੀਗਾ। ਅਤੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਤਾਂ ਇਸ ਨੂੰ ਫੇਕ ਜਿਹੜਾ ਮੈਕਸੀਕਨ ਵੀ ਜਿਹੜਾ ਉਹ ਆਖਿਆ ਸੀਗਾ ਵੀ ਕਹਿੰਦੇ ਵੀ ਫੇਕ ਮੈਕਸੀਕਨ ਆ ਉਹ ਹੁਣ ਡਰੋਪ ਹੋ ਗਿਆ ਜੀ। ਸੋ ਬਿਲਕੁਲ ਬੇਟੋ ਰੁਰਕ ਜਿਹੜੇ ਆ ਇਹ ਟੈਕਸਸ ਸਟੇਟ ਤੋਂ ਹੈਗੇ ਆ, ਕਾਂਗਰਸਮੈਨ ਆ। ਸੋ ਇੱਕ ਟਾਈਮ ਦੇ ਉੱਤੇ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ ਉਹ ਸੋਚ ਰਹੀ ਸੀ ਵੀ ਸਾਡਾ ਸਟਾਰ ਜਿਹੜਾ ਆ ਕੈਂਡੀਡੇਟ ਹੋ ਸਕਦਾ ਹੈਗਾ ਜੀ, ਪਰ ਡੈਮੋਕ੍ਰੇਟ ਪਾਰਟੀ ਵਾਲੇ ਇਸ ਵੇਲੇ ਜਿੱਦਾਂ ਤੁਸੀਂ ਦੱਸਿਆ ਹੀ ਆ ਸਟਰਗਲ ਕਰ ਰਹੇ ਆ, ਕਿਉਂਕਿ ਜਿਹੜੇ ਪ੍ਰੋਗਰੈਸਿਵ ਹੈਗੇ ਨੇ ਉਹ ਕਿਤੇ ਨਾ ਕਿਤੇ ਆ ਇਸ ਦੇ ਵਿੱਚ ਬਾਜੀ ਜਿਹੜੇ ਉਹ ਮਾਰ ਰਹੇ ਆ। ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਜਿਹੜਾ ਜਦੋਂ ਜੋ ਬਾਈਡਨ ਅਨਾਊਂਸ ਕਰੂਗਾ ਅਤੇ ਉਹ ਰਨਅਵੇ ਕਰ ਜਾਊਗਾ ਇਸ ਪੂਰੀ ਜਿਹੜੀ ਹੈ ਦੌੜ ਦੇ ਵਿੱਚ, ਕਿਉਂਕਿ ਉਹ ਕਿਤੇ ਨਾ ਕਿਤੇ ਮਿਡਲ ਗਰਾਊਂਡ ਆਪਣੇ ਵੱਲੋਂ ਜਿਹੜੀ ਉਹ ਟਰਾਈ ਕਰ ਰਿਹਾ ਆ ਰੱਖਣ ਦੇ ਲਈ। ਥੋੜ੍ਹੇ ਬਹੁਤੇ ਪ੍ਰੋਗਰੈਸਿਵ ਆਈਡੀਆਜ਼ ਦੇ ਨਾਲ ਜਿਹੜਾ ਡੈਮੋਕ੍ਰੇਟ ਦਾ ਜਿਹੜੇ ਐਸਟੈਬਲਿਸ਼ਡ ਆਈਡੀਆਜ਼ ਆ ਉਹਨਾਂ ਦੇ ਨਾਲ ਚੱਲ ਰਿਹਾ ਆ, ਪਰ ਬਰਨੀ ਸੈਂਡਰਸ ਅਤੇ ਐਲਿਜ਼ਾਬੈਥ ਵਾਰਨ ਦੇ ਦੁਆਰਾ ਜਿਹੜਾ ਉਸ ਨੂੰ ਕਾਫੀ ਵੱਡੀ ਜਿਹੜੀ ਟੱਕਰ ਆ ਉਹ ਮਿਲ ਰਹੀ ਆ। ਸੋ ਜਦੋਂ ਪਹਿਲੀ ਜਿਹੜੀ ਹਰਜੋਤ ਸਿੰਘ ਜੀ ਪ੍ਰਾਇਮਰੀ ਆਉਣੀ ਆ ਜਦੋਂ ਅਗਲੇ ਸਾਲ ਦੇ ਵਿੱਚ, ਜਿਸ ਦੇ ਵਿੱਚ ਕੁਛ ਕੁ ਮਹੀਨੇ ਜਿਹੜੇ ਉਹ ਬਚੇ ਨੇ, ਉਹ ਜਿਹੜੀ ਕਾਫੀ ਅਹਿਮ ਆ ਉਹ ਰਹਿਣ ਵਾਲੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਸਾਡੀ ਸਟੇਟ ਕੈਲੀਫੋਰਨੀਆ ਦੀ ਆ। ਕੈਲੀਫੋਰਨੀਆ ਦੇ ਗਵਰਨਰ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਆ ਸ਼ਬਦੀ ਜੰਗ ਕਾਫੀ ਤੇਜ਼ ਹੋ ਗਈ ਆ, ਖਾਸ ਕਰਕੇ ਅੱਗਾਂ ਨੂੰ ਲੈ ਕੇ। 2-3 ਦਿਨ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਇਹ ਬਿਆਨ ਦੇ ਦਿੱਤਾ ਸੀ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗ ਰਹੀਆਂ ਇਹ ਆਉਣ ਵਾਲੇ ਸਮੇਂ 'ਚ ਜਿਹੜੀ ਇਹਨਾਂ ਨੂੰ ਫੈਡਰਲ ਏਡ ਦਿੱਤੀ ਜਾਂਦੀ ਆ ਉਹ ਬੰਦ ਕਰ ਦੇਵਾਂਗੇ, ਬੰਦ ਕਰ ਸਕਦੇ ਹੈਗੇ ਆ। ਪਿਛਲੇ ਸਾਲ ਵੀ ਜਦੋਂ ਕਿਨਕੇਡ ਫਾਇਰ ਜਿਹੜੀ ਵੱਡੀ ਲੱਗੀ ਸੀ ਉਸ ਟਾਈਮ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਦਾਂ ਦਾ ਬਿਆਨ ਦਿੱਤਾ ਸੀ। ਅਤੇ ਅੱਜ ਫਿਰ ਜਿਹੜੇ ਗੈਬਨ ਨਿਊਸਮ ਹੈਗੇ ਆ ਸਾਡੇ ਗਵਰਨਰ ਆ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਵੀ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਇਹ ਇੱਕ ਮੇਨ ਕਾਰਨ ਹੈਗਾ ਆ ਅੱਗਾਂ ਲੱਗਣ ਦਾ। ਜੀ ਬਿਲਕੁਲ, ਬਾਕੀ PG&E ਦਾ ਵੀ ਬੜਾ ਵੱਡਾ ਰੋਲ ਆ ਇਸ ਦੇ ਵਿੱਚ। ਜਿਹੜੇ ਕਈ ਲੋਕ ਆ ਉਹ ਦੇਖਦੇ ਨੇ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਇਹਨਾਂ ਦੀਆਂ ਜਿਹੜੀਆਂ ਤਾਰਾਂ ਦੇ ਕਰਕੇ ਹਾਈ ਵੋਲਟੇਜ ਵਾਇਰਸ ਆ ਉਸ ਦੇ ਕਰਕੇ ਜਿਹੜੀਆਂ ਅੱਗਾਂ ਉਹ ਲੱਗੀਆਂ ਨੇ। ਕਿਨਕੇਡ ਫਾਇਰ ਹਰਜੋਤ ਸਿੰਘ ਜੀ ਇਸ ਸਾਲ ਜਿਹੜੀ ਉਹ ਚੱਲ ਰਹੀ ਹੈ ਉਸ ਦੇ ਉੱਤੇ 70% ਤੋਂ ਵੱਧ ਜਿਹੜਾ ਆ ਉਹ ਕਾਬੂ ਜਿਹੜਾ ਪਾ ਲਿਆ ਗਿਆ। ਪਿਛਲੇ ਸਾਲ ਆਈ ਥਿੰਕ ਫਾਇਰ ਦਾ ਨਾਮ ਕੁਛ ਹੋਰ ਸੀਗਾ, ਅਤੇ ਪਰ ਉਦੋਂ ਵੀ ਕਾਫੀ ਜਿਹੜਾ ਰੌਲਾ ਰੱਪਾ ਆ ਉਦੋਂ ਵੀ ਜਿਹੜਾ ਪਿਆ ਸੀਗਾ। ਇਸ ਵਾਰੀ ਵੀ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਲੱਗੀਆਂ ਅੱਗਾਂ ਆ ਉਸ ਨੇ ਕਾਫੀ ਭਾਰੀ ਨੁਕਸਾਨ ਜਿਹੜਾ ਉਹ ਕੀਤਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ ਰਾਸ਼ਟਰਪਤੀ ਟਰੰਪ ਦੇ ਲਈ, ਕਹਿੰਦੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਕਈ ਜਿਹੜੀਆਂ ਅਦਾਲਤੀ ਹਾਰ ਜਿਹੜੀਆਂ ਉਹ ਆ ਸਕਦੀਆਂ ਆ। ਇੱਕ ਵਾਰੀ ਫਿਰ ਜਿਹੜੀ ਕੋਰਟ ਦੇ ਵੱਲੋਂ ਅਦਾਲਤ ਦੇ ਵੱਲੋਂ ਇਹ ਫੈਸਲਾ ਆਇਆ ਆ ਵੀ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਪਿਛਲੇ ਜਿਹੜੇ 8 ਸਾਲਾਂ ਦੇ ਜਿਹੜੇ ਟੈਕਸ ਰਿਟਰਨਸ ਆ ਉਹ ਦਿਖਾਉਣੇ ਹੀ ਪੈਣਗੇ। 3 ਜੱਜਾਂ ਦੇ ਜਿਹੜੇ ਅਪੀਲਸ ਪੈਨਲ ਆ ਉਹਨਾਂ ਨੇ ਜਿਹੜਾ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਅਕਾਊਂਟਿੰਗ ਫਰਮ ਆ
ਉਸ ਨੂੰ ਜਿਹੜਾ ਕਿਹਾ ਆ ਵੀ ਤੁਹਾਨੂੰ ਸਬੀਨਾ ਦੇ ਕੰਪਲਾਈ ਜਿਹੜਾ ਉਹ ਕਰਨਾ ਪਵੇਗਾ। ਸੋ ਇਸ ਤੋਂ ਪਹਿਲਾਂ ਜਿਹੜਾ ਆ ਇਹ ਇੱਕ ਹੋਰ ਅਦਾਲਤ ਦੇ ਦੁਆਰਾ ਕਿਹਾ ਗਿਆ ਸੀਗਾ, ਫਿਰ ਇਹ ਅਪੀਲ ਕੋਰਟ ਦੇ ਵਿੱਚ ਗਏ ਸੀਗੇ ਅਤੇ ਉੱਥੇ ਵੀ ਹੁਣ ਰਾਸ਼ਟਰਪਤੀ ਟਰੰਪ ਨੂੰ ਆਪਣੇ ਟੈਕਸ ਰਿਟਰਨਸ ਆ ਉਸ ਨੂੰ ਜਿਹੜਾ ਦਿਖਾਉਣ ਦੇ ਲਈ, ਉਸ ਤੋਂ ਬਚਾਉਣ ਦੇ ਲਈ ਜਿਹੜਾ ਉਹ ਹਾਰ ਦਾ ਸਾਹਮਣਾ ਆ ਕਿਤੇ ਨਾ ਕਿਤੇ ਉਹ ਕਰਨਾ ਪਿਆ ਹੈਗਾ ਆ। ਸੋ ਪਿਛਲੇ 8 ਸਾਲਾਂ ਦਾ ਕਹਿੰਦੇ ਆ ਵੀ ਉਹਨਾਂ ਦਾ ਜਿਹੜਾ ਕਾਰਪੋਰੇਟ ਟੈਕਸ ਰਿਟਰਨਸ ਆ ਉਹ ਇਹਨਾਂ ਨੂੰ ਜਿਹੜਾ ਟਰਨਓਵਰ ਆ ਬੇਸਿਕਲੀ ਕਰਨਾ ਪਵੇਗਾ। ਜੀ, ਅਗਲੀ ਖਬਰ ਜਿਹੜੀ ਬਾਰਡਰ ਤੋਂ ਆ ਰਹੀ ਆ, ਜਿਹੜੀ ਨਵੀਂ ਜਿਹੜੀ ਵਾਲ ਬਣੀ ਹੈਗੀ ਆ ਤਾਂ ਕਿ ਜਿਹੜੇ ਅਨਡਾਕੂਮੈਂਟਡ ਲੋਕ USA ਦੇ ਵਿੱਚ ਐਂਟਰ ਨਾ ਹੋ ਸਕਣ, ਉਹਨੂੰ ਲੈ ਕੇ ਹੁਣ ਨਵੀਂ ਇੱਕ ਖਬਰ ਆਈ ਆ ਵੀ ਬਹੁਤ ਸਾਰੇ ਜਿਹੜੇ ਸਮਗਲਰ ਆ ਉਹ ਜਿਹੜੀ ਨਵੀਂ ਕੰਧ ਬਣੀ ਹੋਈ ਆ ਉਹ ਕਿਉਂਕਿ ਲੋਹੇ ਦੇ ਉਹਦੇ ਵਿੱਚ ਪੋਲਸ ਹੈਗੇ, ਉਹਨਾਂ ਨੂੰ ਕਹਿੰਦੇ ਵੀ ਕੱਟ ਰਹੇ ਹੈਗੇ ਆ ਅਤੇ ਉਹਦੇ ਰਾਹੀਂ ਫਿਰ ਜਿਹੜੇ ਲੋਕ ਆ ਉਹ ਲਗਾਉਣੇ ਸ਼ੁਰੂ ਕੀਤੇ ਹੋਏ ਹੈਗੇ ਆ। ਕਹਿੰਦੇ ਭਈ ਉਸ ਵਾਲ ਨੂੰ ਕੱਟਣ ਦੇ ਲਈ ਇੱਕ ਸਿਰਫ $100 ਦਾ ਹੀ ਜਿਹੜਾ ਆ ਟੂਲ ਆਮ ਰੀਟੇਲ ਹਾਰਡਵੇਅਰ ਸਟੋਰ ਤੋਂ ਜਿਹੜਾ ਮਿਲ ਜਾਂਦਾ ਹੈਗਾ ਆ ਅਤੇ ਇਹ ਜਿਹੜਾ ਆ ਇੱਕ ਵਾਰ ਫਿਰ ਕੰਮ ਸ਼ੁਰੂ ਹੋ ਗਿਆ ਹੈਗਾ। ਅਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਆ ਭਈ ਤੁਸੀਂ ਕਿਸੇ ਤਰ੍ਹਾਂ ਵੀ ਨਹੀਂ ਰੋਕ ਸਕਦੇ ਲੋਕਾਂ ਨੂੰ, ਪਰ ਆਪਾਂ ਪੂਰਾ ਜਿਹੜਾ ਧਿਆਨ ਲਾਇਆ ਹੋਇਆ ਆ। ਪਰ ਓਵਰਆਲ ਦੱਸਦੇ ਜਾਈਏ, ਕਹਿੰਦੇ ਕਾਫੀ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਜਿਹੜਾ ਮੈਕਸੀਕੋ ਵਾਲਾ ਬਾਰਡਰ ਹੈਗਾ ਆ ਉੱਧਰੋਂ USA ਦੇ ਵਿੱਚ ਹੋਣੀ ਘਟੀ ਹੋਈ ਹੈਗੀ ਆ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਿਹੜੀ ਗੱਲ ਕਰਦੇ ਹਾਂ, ਈਰਾਨ ਨੇ ਕਹਿੰਦੇ ਆ 40 ਸਾਲਾਂ ਬਾਅਦ ਇਹ ਅਨਾਊਂਸ ਕੀਤਾ ਵੀ ਉਸ ਨੇ ਜਿਹੜੀ ਨਿਊਕਲੀਅਰ ਡੀਲ ਆ ਉਸ ਦੀ ਵਾਇਲੇਸ਼ਨ ਕੀਤੀ ਸੀ। 40 ਵਰ੍ਹੇ ਪਹਿਲਾਂ US ਦੀ ਜਿਹੜੀ ਅੰਬੈਸੀ ਆ ਉਸ ਦੇ ਉੱਤੇ ਜਿਹੜਾ ਆ ਜਿਹੜੇ ਇਰਾਨੀ ਉਸ ਟਾਈਮ ਦੇ ਉੱਤੇ ਰੈਵੋਲਿਊਸ਼ਨਰੀ ਜਿਹੜੀ ਅਖਵਾਉਂਦੇ ਸੀ ਆਪਣੇ ਆਪ ਨੂੰ, ਉਹਨਾਂ ਨੇ ਜਿਹੜਾ ਟੇਕ ਓਵਰ ਆ ਉਹ ਕੀਤਾ ਸੀ ਅਤੇ ਬਹੁਤ ਵੱਡਾ ਇੱਕ ਹੌਸਟੇਜ ਕ੍ਰਾਈਸਿਸ ਜਿਹੜਾ ਉਸ ਟਾਈਮ ਦੇ ਉੱਤੇ ਬਣਿਆ ਸੀਗਾ। ਫਿਰ ਜਿਹੜੀ ਇੱਕ ਇੱਥੋਂ ਵਿਸ਼ੇਸ਼ ਅਮਰੀਕਾ ਦੇ ਵਿੱਚੋਂ ਜਿਹੜੀ ਉਹ ਟੀਮ ਗਈ, ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਅਮਰੀਕੀ ਅੰਬੈਸੀ ਦੇ ਵਿੱਚ ਫਸੇ ਜਿਹੜੇ ਲੋਕ ਸੀਗੇ, ਹੌਸਟੇਜ ਸੀਗੇ, ਉਹਨਾਂ ਨੂੰ ਉੱਥੋਂ ਜਿਹੜਾ ਆ ਛਡਾ ਕੇ ਲਿਆਉਣ ਦੀ ਜਿਹੜੀ ਆ ਉਹ ਕੀਤੀ ਸੀ। ਸੋ 1979 ਦੇ ਵਿੱਚ ਜਿਹੜਾ ਉੱਥੇ ਟੇਕ ਓਵਰ ਹੋਇਆ ਸੀਗਾ USA ਦੀ ਜਿਹੜੀ ਅੰਬੈਸੀ ਸੀਗੀ ਤਹਿਰਾਨ, ਈਰਾਨ ਦੇ ਵਿੱਚ, ਜਿਹੜਾ ਕਿ 444 ਦਿਨ ਤੱਕ ਕਹਿੰਦੇ ਹੌਸਟੇਜ ਕ੍ਰਾਈਸਿਸ ਜਿਹੜਾ ਉਸ ਟਾਈਮ ਦੇ ਉੱਤੇ ਚੱਲਿਆ ਸੀਗਾ। ਉਸ ਦੇ ਵਿੱਚ ਜਿਹੜੇ ਹੁਣ ਇਰਾਨ ਵਾਲੇ ਜਿਹੜੇ ਮੰਨ ਰਹੇ ਨੇ ਉਸ ਦੀ ਜਿਹੜੀ ਆ ਉਹ ਸਾਲਗਿਰਾਹ ਨੂੰ ਉਹ ਮਨਾਉਂਦੇ ਹੋਏ ਵੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਜਿਹੜੇ ਨਿਊਕਲੀਅਰ ਪ੍ਰੋਗਰਾਮ ਆ ਉਸ ਦੀ ਜਿਹੜੀ ਵਾਇਲੇਸ਼ਨ ਆ ਉਹ ਕੀਤੀ ਸੀ। ਉਦੋਂ ਵੀ ਇਹੀ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਜਿਹੜਾ ਉਹ ਪਿਆ ਸੀਗਾ ਵੀ ਈਰਾਨ ਆ ਉਹ ਨਿਊਕਲੀਅਰ ਜਿਹੜਾ ਆ ਉਹ ਉਸ ਦੇ ਵਿੱਚ ਤਹਿਰਾਨ ਵਾਲੇ ਜਿਹੜੇ ਲਗਾਤਾਰ ਅੱਗੇ ਵੱਧਦੇ ਜਾ ਰਹੇ ਆ। ਅਮਰੀਕਾ ਵਾਲਿਆਂ ਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਕਾਫੀ ਜਿਹੜੀ ਖਿਲਾਫਤ ਸੀਗੀ ਅਤੇ ਅੱਜ ਦੇ ਜੇ ਦਿਨ ਦੇ ਨਾਲ ਵੀ ਜਿਹੜੀ ਉਸ ਦੀ ਤੁਲਨਾ ਹਰਜੋਤ ਸਿੰਘ ਜੀ ਕਰਦੇ ਜਾਈਏ, ਜੋ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਉੱਥੇ ਚੱਲ ਰਿਹਾ ਆ, ਉਹ ਵੀ ਇਹੀ ਆ ਵੀ ਕਿਤੇ ਨਾ ਕਿਤੇ ਵੀ ਜਿਹੜੀ ਨਿਊਕਲੀਅਰ ਡੀਲ ਬਣਾਈ ਗਈ ਸੀ, ਜਿਹੜੇ ਸਾਬਕਾ ਪ੍ਰਸ਼ਾਸਨ ਰਾਸ਼ਟਰਪਤੀ ਓਬਾਮਾ ਦੀ ਨਿਗਰਾਨੀ ਦੇ ਅਧੀਨ ਵੀ ਉਸ ਦੇ ਵਿੱਚ ਉਹ ਵਾਇਲੇਟ ਜਿਹੜੇ ਉਹ ਕਰ ਰਹੇ ਨੇ। ਇਹ ਅਮਰੀਕਾ ਦਾ ਜਿਹੜਾ ਦਾਅਵਾ ਆ, ਪਰ ਜਿਹੜੇ ਈਰਾਨ ਵਾਲੇ ਆ ਉਹ ਅਜੇ ਵੀ ਜਿਹੜੇ ਯੂਰਪੀਅਨ ਮੁਲਕਾਂ ਉਹਨਾਂ ਉੱਤੇ ਪ੍ਰੈਸ਼ਰ ਜਿਹੜਾ ਉਹ ਪਾ ਰਹੇ ਆ ਵੀ ਤੁਹਾਨੂੰ ਜਿਹੜੀ ਆਪਣੀ ਉਹ ਡੀਲ ਆ ਉਸ ਨੂੰ ਬਚਾਉਣਾ ਚਾਹੀਦਾ ਆ ਅਤੇ ਅਮਰੀਕਾ ਉੱਤੇ ਦਬਾਅ ਪਾ ਕੇ ਉਹਨਾਂ ਦੇ ਉੱਤੇ ਜਿਹੜੇ ਫਾਈਨੈਂਸ਼ੀਅਲ ਰੋਕਾਂ ਅਤੇ ਹੋਰ ਜਿਹੜੀਆਂ ਰੋਕਾਂ ਲਾਈਆਂ ਉਹ ਉਹਨਾਂ ਤੋਂ ਹਟਵਾਉਣੀਆਂ ਚਾਹੀਦੀਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਹੈਗੇ ਆ, ਤੁਹਾਨੂੰ ਯਾਦ ਹੋਊਗਾ ਕੁਛ ਸਮਾਂ ਪਹਿਲਾਂ ਉਹ ਡਿੱਗ ਪਏ ਸੀ ਅਤੇ ਉਹਨਾਂ ਦੀ ਜਿਹੜੀ ਹਿੱਪ ਆ ਉਹਦੇ 'ਤੇ ਸੱਟ ਵੀ ਲੱਗ ਗਈ ਸੀ ਅਤੇ ਅੱਖ ਦੇ ਉੱਤੇ 15 ਦੇ ਕਰੀਬ ਟਾਂਕੇ ਲੱਗੇ ਸੀ। ਉਹ ਇੱਕ ਵਾਰੀ ਫਿਰ ਪਿਛਲੇ ਐਤਵਾਰ ਉਹ ਆਪਣੇ ਚਰਚ ਦੇ ਵਿੱਚ, ਕਿਉਂਕਿ ਉਹ ਕਲਾਸਾਂ ਵੀ ਲੈਂਦੇ ਹੈਗੇ, ਕਲਾਸਾਂ ਦਿੰਦੇ ਆ ਸੰਡੇ ਸਕੂਲ ਦੇ ਵਿੱਚ, ਉੱਥੇ ਉਹਨਾਂ ਨੇ ਫਿਰ ਲੈਕਚਰ ਕੀਤਾ ਅਤੇ ਉਹ ਕਹਿੰਦੇ ਵੀ ਕਿਸ ਤਰ੍ਹਾਂ ਜਿੱਦਾਂ ਵੀ ਮੈਂ ਮੌਤ ਦੇ ਨਾਲ ਬਿਲਕੁਲ ਸ਼ਾਂਤ ਹੈਗਾ ਆ। ਕਹਿੰਦੇ 2015 ਦੇ ਵਿੱਚ ਉਹਨਾਂ ਨੂੰ ਕੈਂਸਰ ਡਾਇਗਨੋਸ ਕੀਤਾ ਗਿਆ ਸੀ। ਮੈਂ ਸੋਚਿਆ ਸੀ ਵੀ ਮੈਂ ਬਹੁਤ ਜਲਦੀ ਮਰ ਜਾਵਾਂਗਾ, ਪਰ ਕਹਿੰਦਾ ਵੀ ਮੈਂ ਜਿਹੜਾ ਉਸੇ ਰੱਬ ਨੂੰ ਯਾਦ ਕੀਤਾ ਜਿਹਨੂੰ ਮੰਨਦੇ ਹੈਗੇ ਆ ਅਤੇ ਮੇਰੀ ਜਿਹੜੀ ਰਿਕਵਰੀ ਹੋ ਗਈ। ਹਾਲਾਂਕਿ ਕਹਿੰਦੇ ਵੀ ਜਿਮੀ ਕਾਰਟਰ ਦੇ ਜਿੰਨੇ ਵੀ ਪੇਰੈਂਟਸ ਜਾਂ ਹੋਰ ਸਿਬਲਿੰਗਸ ਹੈਗੇ ਆ, ਬਹੁਤੇ ਜਿਹੜੇ ਕੈਂਸਰ ਦੇ ਨਾਲ ਮਰੇ ਆ ਅਤੇ ਉਹਨਾਂ ਦੇ ਚਾਂਸ ਵੀ ਇਸ ਤਰ੍ਹਾਂ ਕੈਂਸਰ ਹੀ ਨਾਲ ਹੀ ਡੈਥ ਹੋਣੀ ਸੀ। ਅਤੇ ਸਰੋਤਿਆਂ ਨੂੰ ਦੱਸ ਦਈਏ ਇਹ ਜਿਮੀ ਕਾਰਟਰ ਇੱਕ ਅਜਿਹੇ ਪ੍ਰੈਜ਼ੀਡੈਂਟ ਆ ਸਾਡੇ USA ਦੇ
95 ਸਾਲਾਂ ਦੀ ਉਮਰ ਦੇ ਵਿੱਚ ਵੀ ਉਹ ਜਿਹੜੀਆਂ ਥਰਡ ਵਰਲਡ ਕੰਟਰੀਆਂ ਹੈਗੀਆਂ, ਗਰੀਬ ਕੰਟਰੀਆਂ, ਉੱਥੇ ਜਾ ਕੇ ਉਹ ਜਿਹੜੇ ਗਰੀਬਾਂ ਦੇ ਘਰ ਆ ਉਹ ਬਣਾਉਂਦੇ ਆ ਅਤੇ ਖੁਦ ਕਈ ਵਾਰੀ ਉਹ ਮੇਖਾਂ ਲਾਉਂਦੇ ਦੇਖੇ ਗਏ ਹੈਗੇ। ਖੁਦ ਉਹ ਆਪ ਵਲੰਟੀਅਰ ਵਰਕ ਬਹੁਤ ਸਾਲਾਂ ਤੋਂ ਜਿਹੜੇ ਉਹ ਕਰ ਰਹੇ ਹੈਗੇ ਆ। ਹੈਬੀਟੇਟ ਫਾਰ ਹਿਊਮੈਨਿਟੀ ਦੇ ਨਾਲ ਮੈਨੂੰ ਲੱਗਦਾ ਮੇਨ ਸੰਸਥਾ ਉਸ ਦੇ ਨਾਲ ਜਿਹੜਾ ਮਿਲ ਕੇ ਉਹ ਕੰਮ ਕਰਦੇ ਨੇ। ਇਸ ਟਾਈਮ ਸਭ ਤੋਂ ਵੱਧ ਏਜ ਵਾਲੇ ਲਿਵਿੰਗ ਪ੍ਰੈਜ਼ੀਡੈਂਟ ਜਿਹੜੇ ਆ ਜਿਮੀ ਕਾਰਟਰ ਹੈਗੇ ਆ ਜੀ, ਅਮਰੀਕਾ ਦੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਸੈਕਰਾਮੈਂਟੋ ਤੋਂ ਇਹ ਖਬਰ ਆ ਰਹੀ ਆ, ਇੱਥੇ ਜਿਹੜਾ ਵਿਸਕੌਨਸਨ ਐਵੀਨਿਊ ਆ ਉੱਥੇ ਕਹਿੰਦੇ ਆ ਵੀ ਕੱਲ ਸੰਡੇ ਨਾਈਟ ਆ ਇੱਕ ਸ਼ੂਟਿੰਗ ਹੋਈ ਜਿਸ ਦੇ ਵਿੱਚ 2 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਆ ਉਹ ਆ ਰਹੀ ਆ। ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਕਹਿੰਦੇ ਇੱਕ ਜਾਣੇ ਨੂੰ ਹਸਪਤਾਲ ਦੇ ਵਿੱਚ ਜਿਹੜਾ ਲਿਜਾਇਆ ਗਿਆ ਸੀਗਾ ਗੋਲੀਆਂ ਲੱਗਣ ਤੋਂ ਬਾਅਦ ਦੇ ਵਿੱਚ, ਅਤੇ ਉੱਥੇ ਉਸ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਸੀਗਾ, ਪਰ ਆਪਣੀਆਂ ਕਹਿੰਦੇ ਵੀ ਸੱਟਾਂ ਦੀ ਮਾਰ ਜਿਹੜੀ ਉਹ ਨਾ ਝੱਲਦਾ ਹੋਇਆ ਉਸ 'ਤੇ ਜਿਹੜਾ ਆ ਉਹਦਾ ਦੇਹਾਂਤ ਆ ਉਹ ਹੋ ਗਿਆ ਆ। ਸੋ ਇਹ ਜਿਹੜੀ ਘਟਨਾ ਹੈ ਉੱਥੇ ਵਿਸਕੌਨਸਿਨ ਐਵਨਿਊ ਸੈਕਰਾਮੈਂਟੋ ਦੇ ਵਿੱਚ ਇਹ ਵਾਪਰੀ ਆ ਅਤੇ ਪੁਲਿਸ ਜਿਹੜੀ ਇਸ ਘਟਨਾ ਦੀ ਹੁਣ ਜਾਂਚ ਕਰ ਰਹੀ ਆ ਜੀ। ਅਗਲੀ ਖਬਰ ਚੱਲੀਏ ਜਿਹੜੀ ਬੇ ਏਰੀਏ ਤੋਂ ਆ ਰਹੀ ਆ। ਐਪਲ ਜਿਹੜੀ ਕੰਪਨੀ ਹੈਗੀ ਆ ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਉਹ ਹੋਮਲੈਸਨੈਸ ਨੂੰ ਖਤਮ ਕਰਨ ਦੇ ਲਈ ਅਤੇ ਹੋਰ ਜਿਹੜਾ ਬੇ ਏਰੀਏ ਦੇ ਵਿੱਚ ਜਿਹੜੀ ਹਾਊਸਿੰਗ ਕ੍ਰਾਈਸਿਸ ਹੈਗਾ, ਸਾਰਿਆਂ ਨੂੰ ਪਤਾ ਹੀ ਆ ਵੀ ਅਪਾਰਟਮੈਂਟਾਂ ਦੇ ਰੈਂਟ ਬਹੁਤ ਜ਼ਿਆਦਾ ਆ, ਘਰ ਦੀ ਐਵਰੇਜ ਪ੍ਰਾਈਸ ਜਿਹੜੀ ਆ 1.1 ਮਿਲੀਅਨ ਦੇ ਲਾਗੇ ਛਾਗੇ ਹੋਈ ਆ, ਅਤੇ ਉਸ ਨੂੰ ਬੀਟ ਕਰਨ ਦੇ ਲਈ $2.5 ਬਿਲੀਅਨ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਡੋਨੇਟ ਕਰਨਗੇ, ਜਾਂ ਉਹ ਜਿਹੜੇ $2.5 ਬਿਲੀਅਨ ਜਿਹੜਾ ਆ ਉਹ ਯੂਜ਼ ਕੀਤਾ ਜਾਊਗਾ ਇਸ ਹਾਊਸਿੰਗ ਪ੍ਰੋਜੈਕਟਸ ਦੇ ਲਈ। $1 ਬਿਲੀਅਨ ਜਿਹੜਾ ਸਟੇਟ ਰਨ ਫੰਡ ਹੈਗਾ ਆ ਫਸਟ ਟਾਈਮ ਹੋਮ ਬਾਇਰਸ ਦੇ ਲਈ ਅਸਿਸਟੈਂਸ, ਖਾਸ ਕਰਕੇ ਜਿਹੜੇ ਟੀਚਰਸ ਆ, ਨਰਸਿਸ ਆ, ਫਸਟ ਰਿਸਪੌਂਡਰਸ ਹੈਗੇ ਜਿਸ ਤਰ੍ਹਾਂ ਪੁਲਿਸ, ਫਾਇਰ ਫਾਈਟਰਸ, ਉਹਨਾਂ ਦੇ ਲਈ ਜਿਹੜਾ ਵਰਤਿਆ ਜਾਊਗਾ। ਜੀ ਜੀ, ਵਧੀਆ ਗੱਲ ਹੈ ਜੀ, ਬਹੁਤ ਚੰਗੀ ਗੱਲ ਆ। ਉਹ ਵੀ ਆਪਣੇ ਜਿਹੜੇ ਦਾਗ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਵੱਡੀਆਂ ਕੰਪਨੀਆਂ ਆ ਉਹ ਇੱਦਾਂ ਦੇ ਕੰਮ ਕਰਕੇ ਜਿਹੜੇ ਧੋਣੀਆਂ ਚਾਹੁੰਦੀਆਂ, ਉਹਨਾਂ ਦੇ ਲਈ ਜਿਹੜੀ ਮਾਰਕੀਟਿੰਗ ਦਾ ਵੀ ਇੱਕ ਜ਼ਰੀਆ ਜਿਹੜਾ ਉਹ ਨਾਲ ਦੇ ਨਾਲ ਬਣਦਾ, ਅਤੇ ਚਲੋ ਕਿਸੇ ਦਾ ਜਿਹੜਾ ਭਲਾ ਵੀ ਨਾਲ ਇਸ ਦੇ ਵਿੱਚ ਹੋ ਜਾਵੇ ਤਾਂ ਉਹਦੇ ਜਿਹੜੇ ਬੇ ਏਰੀਏ ਦੇ ਵਿੱਚ ਜੇ ਦੇਖਿਆ ਜਾਵੇ ਸਭ ਤੋਂ ਵੱਡੀ ਪ੍ਰੋਬਲਮ ਇਸ ਵੇਲੇ ਜਿਹੜੇ ਇੱਥੇ ਟੀਚਰਸ ਆ, ਕਿਉਂਕਿ ਉਹਨਾਂ ਦੀ ਤਨਖਾਹ $60-70 ਹਜ਼ਾਰ ਆ ਅਤੇ ਉਹਨਾਂ ਦੇ ਲਈ ਜਿਹੜਾ ਰਹਿਣਾ ਬੜਾ ਔਖਾ ਆ। ਇਸੇ ਤਰ੍ਹਾਂ ਪੁਲਿਸ ਵਾਲੇ, ਹੋਰ ਫਾਇਰ ਫਾਈਟਰਸ, ਜਿਹੜੇ ਹੋਰ ਵੀ ਜਿਹੜੇ ਗਵਰਨਮੈਂਟ ਦੇ ਬਹੁਤ ਸਾਰੇ ਜਿਹੜੇ ਇੰਪਲਾਈਜ਼ ਆ ਉਹਨਾਂ ਦੀ ਉਨੀਆਂ ਤਨਖਾਹਾਂ ਨਹੀਂ ਜਿੰਨੀਆਂ ਉਹ ਇੱਥੇ ਲੋਕਲ ਰਹਿਣਾ ਅਫੋਰਡ ਕਰ ਸਕਣ। ਆਪਾਂ ਦੇਖਿਆ ਵੀ ਸੈਨੋਜ਼ੇ ਪੁਲਿਸ ਵਾਲਿਆਂ ਨੇ ਈਵਨ ਪਾਰਕਿੰਗ ਲਾਟ 'ਚ ਉਹਨਾਂ ਦੇ ਟ੍ਰੇਲਰ ਰੱਖੇ ਹੋਏ ਆ। ਉਹ ਕੋਈ ਰਹਿੰਦੇ ਦੂਰ ਆ, ਕੋਈ ਮੰਟੀਕੇ ਜਾਂ ਡਿਫਰੈਂਟ ਸ਼ਹਿਰਾਂ ਦੇ ਵਿੱਚ, ਪਰ ਉਹ 4-5 ਦਿਨ ਇੱਥੇ ਕੰਮ ਕਰਦੇ, ਟ੍ਰੇਲਰ 'ਚ ਰਹਿੰਦੇ, ਫਿਰ ਵੀਕਐਂਡ 'ਤੇ ਚਲੇ ਜਾਂਦੇ। ਇਸ ਤਰ੍ਹਾਂ ਦੀ ਜਿਹੜੀ ਹਾਲਤ ਆ ਉਹ ਬਣੀ ਹੋਈ ਹੈ। ਬਿਲਕੁਲ ਹਰਜੋਤ ਸਿੰਘ ਜੀ, ਤੁਸੀਂ ਲੰਬੇ ਸਮੇਂ ਤੋਂ ਬੇ ਏਰੀਏ ਦੇ ਵਿੱਚ ਰਹਿ ਰਹੇ ਆ। ਅੱਗੇ ਜਿਹੜਾ ਕੋਈ ਮੰਨ ਲਓ ਮਿਨੀਮਮ ਵੇਜ ਦੇ ਉੱਤੇ ਜਾਂ ਕਰ ਲਓ $3-4 ਹਜ਼ਾਰ ਕਮਾਉਣ ਵਾਲਾ ਬੰਦਾ ਸੀਗਾ, ਉਹ ਇੱਥੇ ਗੁਜ਼ਾਰਾ ਕਰ ਲੈਂਦਾ ਸੀਗਾ, ਚੰਗੀ ਭਲੀ ਰੋਟੀ ਖਾ ਲੈਂਦਾ ਸੀਗਾ, ਰਹਿਣ ਰੂਣ ਦਾ ਵੀ ਜਿਹੜਾ ਉਸ ਦਾ ਜ਼ਰੀਆ ਸੋਹਣਾ ਬਣ ਜਾਂਦਾ ਸੀਗਾ। ਪਰ ਹੁਣ ਕਹਿੰਦੇ ਆ ਵੀ ਉਹ ਚੀਜ਼ ਨਾਮੁਮਕਿਨ ਵਾਲੀ ਬਣੀ ਪਈ ਆ। ਦੋਵੇਂ ਜੀ ਕਹਿੰਦੇ ਕਮਾਉਂਦੇ ਹੁਣ $1,00,000, ਫਿਰ ਕਿਤੇ ਜਾ ਕੇ ਬੰਦਾ ਘਰ ਦੇ ਬਾਰੇ ਜਿਹੜਾ ਉਹ ਸੋਚ ਵੀ ਸਕਦਾ ਆ। ਨਾਲੇ ਇੰਨੇ ਮਹਿੰਗੇ ਜਦੋਂ ਘਰ ਲੈਣੇ ਆ, ਫਿਰ ਪ੍ਰੋਪਰਟੀ ਟੈਕਸ ਜਿਹੜਾ ਉਸ ਦੇ ਉੱਤੇ ਤੁਹਾਨੂੰ ਕਿੰਨਾ ਜਿਹੜਾ ਉਹ ਦੇਣਾ ਪੈਂਦਾ ਆ। ਸੋ ਕਈ ਕੁਛ ਜਿਹੜਾ ਇਸ ਦੇ ਵਿੱਚ ਜਿਹੜਾ ਆ ਕੇ ਇਨ ਦੀ ਐਂਡ ਜੁੜ ਜਾਂਦਾ। ਸੋ ਬੋਟਮ ਲਾਈਨ ਇਹ ਬਣੀ ਪਈ ਆ ਵੀ ਜਿਹੜਾ ਮਿਨੀਮਮ ਵੇਜ ਜਾਂ ਜਿਹੜਾ ਥੋੜ੍ਹਾ ਬਹੁਤਾ ਉਤਲੇ ਲੈਵਲ ਦੇ ਉੱਤੇ ਮਾੜਾ ਜਿਹਾ ਜਿਹੜਾ ਕੰਮ ਕਰਦਾ ਮਿਡਲ ਜਿਹੇ ਦੇ ਵਿੱਚ, ਉਸ ਦੇ ਲਈ ਬੇ ਏਰੀਏ ਦੇ ਵਿੱਚ ਸਰਵਾਈਵ ਕਰਨਾ ਆ ਉਹ ਨਾਮੁਮਕਿਨ ਵਾਲਾ ਕੰਮ ਬਣਦਾ ਜਾ ਰਿਹਾ ਆ। ਸੈਨ ਹੋਜ਼ੇ ਦੇ ਵਿੱਚ ਗੂਗਲ ਜਿਹੜੀ ਉਹ ਮੂਵ ਹੋਣ ਜਾ ਰਹੀ ਆ, ਉਸ ਦੇ ਕਰਕੇ ਜਿਹੜੇ ਇੱਥੋਂ ਦਾ ਡੈਮੋਗ੍ਰਾਫਿਕ ਆ, ਇੱਥੇ ਦੇ ਰਹਿਣ ਵਾਲੇ ਲੋਕਾਂ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਪੂਰੀ ਪਰਿਭਾਸ਼ਾ ਜਿਹੜੀ ਆ ਉਹ ਆਉਣ ਵਾਲੇ ਸਮੇਂ 'ਚ ਚੇਂਜ ਜਿਹੜੀ ਉਹ ਹੋਣ ਜਾ ਰਹੀ ਆ। ਵੀ ਬਣੂਗਾ ਕੀ, ਹੋਊਗਾ ਕੀ ਇਸ ਦੇ ਵਿੱਚ ਜਿਹੜਾ ਹੈ ਨਾ ਵੀ ਇੱਥੇ ਤੁਸੀਂ ਜਿਹੜੇ ਲੋਕ ਇੱਥੇ ਜਿਹੜੇ ਰਹਿਣਗੇ ਉਦੋਂ ਤੱਕ ਜਦੋਂ ਤੱਕ ਗੂਗਲ ਨੇ ਪੂਰਾ ਫੁੱਲ ਫਲੈਜ ਹੋਣਾ ਆ, ਤਾਂ ਤੁਸੀਂ ਦੇਖਿਓ ਵੀ ਆਲੇ ਦੁਆਲੇ ਤੁਹਾਡੇ ਲੋਕਾਂ ਦੇ ਹੁਲੀਏ ਕਿਸ ਹਿਸਾਬ ਦੇ ਨਾਲ ਜਿਹੜੇ ਉਹ ਬਦਲ ਲੈਣਗੇ। ਆਲਰੇਡੀ ਆਪਾਂ ਜਿਹੜੇ ਆ ਈਸਟ ਸੈਨ ਹੋਜ਼ੇ ਵਾਲੇ ਪਾਸੇ ਇਸ ਦੇ ਜਿਹੜੇ ਅਸਰ ਆ ਉਹ ਦੇਖਣਾ ਸ਼ੁਰੂ ਕਰ ਰਹੇ ਹਾਂ। ਅਜੇ ਗੂਗਲ ਗੱਲਾਂ ਦੇ ਵਿੱਚ ਆ, ਅਜੇ ਜ਼ਮੀਨਾਂ ਖਰੀਦ ਰਿਹਾ, ਅਜੇ ਬਣਾਉਣ ਦਾ ਕੰਮ ਜਿਹੜਾ ਉੱਥੇ ਸ਼ੁਰੂ ਹੋਣਾ ਆ ਜੀ। ਅਗਲੀ ਖਬਰ ਓਰੀਜਨਲ ਤੋਂ ਆ ਰਹੀ ਆ। ਆਪਾਂ ਦੇਖਦੇ ਹਾਂ ਵੀ ਹਿੰਦੁਸਤਾਨ ਦੇ ਵਿੱਚ ਵੀ ਖਬਰਾਂ ਆ ਰਹੀਆਂ ਵੀ ਕਿਸ ਤਰ੍ਹਾਂ ਉੱਥੇ ਜਿਹੜਾ ਧੂੰਆਂ ਹੋਇਆ ਆ, ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ ਆ। ਅਤੇ ਪਿਛਲੇ ਐਤਵਾਰ ਕਹਿੰਦੇ ਫਰਿਜ਼ਨੋ ਦੇ ਵਿੱਚ ਜਿਹੜਾ ਸਾਹ ਲੈਣਾ ਉਹ ਹਾਰਡ ਸੀ, ਇੱਕ ਤਰ੍ਹਾਂ ਦੇ ਨਾਲ ਬਹੁਤ ਅਰਜੈਂਸੀ ਵਾਲੀ ਜਿਹੜੀ ਕੰਡੀਸ਼ਨ ਬਣੀ ਹੋਈ ਸੀ। ਕਹਿੰਦੇ ਵੀ ਫਰਿਜ਼ਨੋ ਵਾਜ਼ ਏ ਡੇਂਜਰਸ ਪਲੇਸ ਟੂ ਬਰੀਥ ਦਿਸ ਸੰਡੇ।
ਪਰ ਜਿਹੜੇ ਆਫੀਸ਼ੀਅਲ ਆ ਉਹ ਇਸ ਨੂੰ ਨਹੀਂ ਦੱਸ ਰਹੇ। ਇੱਕ ਮੀਟਰੋਲੋਜਿਸਟ ਜਿਹੜਾ ਹੈਗਾ ਆ ਉਸਨੇ ਇਹ ਦੱਸਿਆ ਆ ਵੀ ਜਿਹੜੀ ਏਅਰ ਕੁਆਲਿਟੀ ਹੈਗੀ ਆ ਉਹ ਕਾਫੀ ਜਿਹੜੀ ਬੈਡ ਹੋਈ ਸੀ। ਅੱਜ ਕੱਲ੍ਹ ਕਈ ਵਾਰੀ ਜਿਹੜੇ ਮੀਂਹ ਪੈ ਜਾਂਦੇ ਆ ਕੈਲੀਫੋਰਨੀਆ 'ਚ, ਪਰ ਮੀਂਹ ਜਿਹੜੇ ਲੇਟ ਹੋਏ ਹੋਏ ਇਸ ਕਰਕੇ ਜਿਹੜੀ ਮਿੱਟੀ ਆ ਉਹ ਵੀ ਬਹੁਤ ਜ਼ਿਆਦਾ ਜਿਹੜੀ ਉੱਡ ਰਹੀ ਆ। ਉੱਥੇ ਕਈ ਜਿਹੜੇ ਫਲ ਫਰੂਟ ਆ ਉਹਨਾਂ ਦਾ ਵੀ ਜਿਹੜਾ ਸੀਜ਼ਨ ਹੈਗਾ ਆ, ਇਸ ਕਰਕੇ ਵੀ ਜਿਹੜਾ ਧੂੜ ਬਹੁਤ ਜ਼ਿਆਦਾ ਉੱਡ ਰਹੀ ਹੈਗੀ ਆ। ਹਰਜੋਤ ਸਿੰਘ ਜੀ, ਜਿਹੜੇ ਲੋਕ ਹੁਣ ਓਕਲਾਹੋਮਾ ਦੇ ਵਿੱਚ ਹੈਗੇ ਨੇ ਜਾਂ ਜਿਹੜੇ ਉਧਰੋਂ ਜੇ ਕਿਸੇ ਨੇ ਜਾਣਾ ਆ ਅਤੇ ਉੱਥੇ ਇੱਕ ਨਵਾਂ ਕਾਨੂੰਨ ਜਿਹੜਾ ਆ ਉਹ ਆਉਂਦੇ ਜਿਹੜੇ ਫਰਾਈਡੇ ਨੂੰ ਜਿਹੜਾ ਕਹਿੰਦੇ ਉਹ ਲਾਗੂ ਹੋ ਗਿਆ। ਪਰਮਿਟਲੈਸ ਗਨ ਕੈਰੀ ਜਿਹੜਾ ਆ ਓਕਲਾਹੋਮਾ ਦੇ ਵਿੱਚ ਹੁਣ ਕੀਤੀ ਜਾ ਸਕਦੀ ਆ। ਕਹਿੰਦੇ ਓਕਲਾਹੋਮਾ ਦੇ ਜਿਹੜੇ ਨਿਵਾਸੀ ਜਿਹੜੇ 21 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਵਾਲੇ ਨੇ ਉਹ ਕੰਸੀਲਡ ਜਾਂ ਅਨਕਨਸੀਲਡ ਫਾਇਰ ਆਰਮਸ ਆ ਬਗੈਰ ਕਿਸੇ ਬੈਕਗਰਾਊਂਡ ਚੈੱਕ ਦੇ ਵਿੱਚੋਂ ਲੰਘੇ ਹੋਏ ਜਾਂ ਕਿਸੇ ਟ੍ਰੇਨਿੰਗ ਰਿਕੁਆਇਰਮੈਂਟ ਤੋਂ ਬਗੈਰ ਜਿਹੜੇ ਆ ਉਹ ਹੁਣ ਕੈਰੀ ਕਰ ਸਕਦੇ ਨੇ, ਚਾਹੇ ਕੰਸੀਲਡ ਆ ਅਤੇ ਚਾਹੇ ਖੁੱਲ੍ਹੇ ਦੇ ਵਿੱਚ ਜਿਹੜੀ ਬੰਦੂਕ ਆ ਉਹ ਲੈ ਕੇ ਜਾ ਰਹੇ ਹੋਣਗੇ। ਅਤੇ ਕਹਿੰਦੇ ਸਿਰਫ ਉਹਨਾਂ ਦੇ ਉੱਤੇ ਐਕਸੈਂਪਸ਼ਨਸ ਜਿਹੜੀ ਆ ਹੈਗੀ ਐਕਸੈਪਸ਼ਨ ਆ ਵੀ ਜਿਹੜੇ ਨਹੀਂ ਕਰ ਸਕਦੇ, ਜਿਹੜੇ ਇਲੀਗਲੀ ਹੈਗੇ ਨੇ ਕੰਟਰੀ ਦੇ ਵਿੱਚ ਜਾਂ ਕਿਸੇ ਸਰਟਨ ਕ੍ਰਾਈਮ ਦੇ ਉਹ ਕਨਵਿਕਟਡ ਹੋਣਗੇ। ਸੋ ਓਕਲਾਹੋਮਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਚੇਂਜਿਸ ਆ ਉਹ ਆ ਰਹੇ ਆ। ਕਹਿੰਦੇ ਵੀ ਅਜੇ ਵੀ ਫਾਇਰ ਆਰਮਸ ਉੱਦਾਂ ਇਸ ਜਿਹੜੇ ਕਾਨੂੰਨ ਇਫੈਕਟ ਹੋਣ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਪਬਲਿਕ ਬਿਲਡਿੰਗਸ ਦੇ ਵਿੱਚ ਨਹੀਂ, ਬਾਰਜ਼, ਕਸੀਨੋ ਅਤੇ ਸਕੂਲਸ ਅਤੇ ਪ੍ਰੋਫੈਸ਼ਨਲ ਸਪੋਰਟਿੰਗ ਇਵੈਂਟਸ ਆ ਉਸ ਦੇ ਵਿੱਚ ਤੁਸੀਂ ਆਪਣੀਆਂ ਬੰਦੂਕਾਂ ਆ ਉਹ ਕੈਰੀ ਨਹੀਂ ਕਰ ਸਕਦੇ। ਓਕਲਾਹੋਮਾ ਦੇ ਸੁਪਰੀਮ ਕੋਰਟ ਅਤੇ ਜਿਹੜੇ ਕਾਊਂਟੀ ਦੇ ਜਿਹੜੇ ਜੱਜ ਆ ਉਹਨਾਂ ਨੇ ਜਿਹੜੇ ਉੱਥੋਂ ਦੇ ਜਿਹੜੇ ਓਕਲਾਹੋਮਾ ਸਿਟੀ ਦੇ ਡੈਮੋਕ੍ਰੇਟ ਹੈਗੇ ਰਿਪਰੈਜ਼ੈਂਟੇਟਿਵ ਜੇਸਨ ਲੋਵ ਆ ਉਸ ਦੀ ਰਿਕੁਐਸਟ ਆ ਉਸ ਨੂੰ ਖਾਰਜ ਜਿਹੜਾ ਕਰ ਦਿੱਤਾ ਸੀਗਾ ਵੀ ਇਹ ਜਿਹੜਾ ਕਾਨੂੰਨ ਆ ਉਹ ਇਫੈਕਟ ਦੇ ਵਿੱਚ ਨਾ ਆਵੇ। ਪਰ ਹੁਣ ਜਿਹੜਾ ਉਹਨਾਂ ਦੇ ਖਾਰਜ ਹੋਣ ਤੋਂ ਬਾਅਦ ਦੇ ਵਿੱਚ ਇਹ ਕਾਨੂੰਨ ਆ ਉਹ ਇਫੈਕਟ ਦੇ ਵਿੱਚ ਆ ਚੁੱਕਾ ਹੋਇਆ ਆ। ਅਲ ਪਾਸੋ ਟੈਕਸਸ ਦੇ ਵਿੱਚ ਆਪਾਂ ਨੂੰ ਪਤਾ ਆ ਉੱਥੇ ਜਿਹੜੀ ਉਹ ਸ਼ੂਟਿੰਗ ਹੋਈ ਸੀ, ਡੇਟਨ ਓਹਾਇਓ ਦੇ ਵਿੱਚ ਸ਼ੂਟਿੰਗ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਨਾ ਹੋਵੇ, ਪਰ ਜਿਹੜਾ ਹੁਣ ਆਲਰੇਡੀ ਇਹ ਕਾਨੂੰਨ ਆ ਉੱਥੇ ਲਾਗੂ ਹੋ ਚੁੱਕਾ ਆ। ਸੋ ਜਿਹੜਾ ਕੋਈ ਓਕਲਾਹੋਮਾ 'ਚ ਜਾ ਰਿਹਾ ਹੋਊਗਾ, ਜੇ ਉਹ ਲੋਕਾਂ ਨੂੰ ਬੰਦੂਕ ਕੈਰੀ ਕਰਦੇ ਹੋਏ ਦੇਖੂਗਾ ਅਤੇ ਉਹ ਕੋਈ ਜਿਹੜੀ ਕਹਿ ਲਓ ਵੀ ਅਚੰਭੇ ਵਾਲੀ ਗੱਲ ਜਿਹੜੀ ਉਹਨਾਂ ਵਾਸਤੇ ਨਹੀਂ ਹੋਊਗੀ। ਪਰ ਭਾਈ ਧਿਆਨ ਜਿਹੜਾ ਫਿਰ ਵੀ ਤੁਹਾਨੂੰ ਸਾਰਿਆਂ ਨੂੰ ਸਤਰਕਤਾ ਰਹਿਣੀ ਚਾਹੀਦੀ ਆ। ਆਪਾਂ ਦੇਖਿਆ ਹਰਜੋਤ ਸਿੰਘ ਜੀ ਆਪਣੇ ਕੈਲੀਫੋਰਨੀਆ ਅਤੇ ਹੋਰ ਕਈ ਥਾਵਾਂ ਦੇ ਉੱਤੇ ਜਦੋਂ ਕੋਈ ਬੰਦੂਕ ਕੈਰੀ ਕਰ ਰਿਹਾ ਹੁੰਦਾ ਪੁਲਿਸ ਵਾਲਿਆਂ ਦੇ ਵਿੱਚ ਵੀ ਜਿਹੜਾ ਉਹ ਡਰ ਰਹਿੰਦਾ ਆ ਅਤੇ ਉਹ ਸਾਰਾ ਕੁਛ ਆ। ਹੁਣ ਤੁਸੀਂ ਦੇਖੋ ਵੀ ਹੁਣ ਇੱਕ ਹਿਸਾਬ ਦੇ ਨਾਲ ਚਾਹੇ ਕੰਸੀਲਡ ਜਾਂ ਅਨਕਨਸੀਲਡ ਜਿਹੜੇ ਆ ਉਹ ਬੈਕਗਰਾਊਂਡ ਚੈੱਕ ਤੋਂ ਬਗੈਰ ਜਿਹੜੇ ਆ ਉਹ ਬੰਦੇ ਉੱਥੇ ਲੈ ਕੇ ਕੈਰੀ ਕਰ ਸਕਦੇ ਆ। ਸੋ ਹੋਪਫੁਲੀ ਮਾਹੌਲ ਜਿਹੜਾ ਆ ਉੱਥੇ ਭਾਈ ਸੁਰੱਖਿਅਤ ਹੀ ਰਵੇ, ਪਰ ਸਤਰਕਤਾ ਜਿਹੜੀ ਉਹ ਤੁਸੀਂ ਜ਼ਰੂਰ ਬਣਾ ਕੇ ਰੱਖਿਓ। ਅੱਜ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਡੰਪ ਟਰੱਕਾਂ ਵਾਲੇ ਆ ਕੰਪਨੀਆਂ ਉਹਨਾਂ ਨੇ ਹੜਤਾਲ ਕੀਤੀ ਹੋਈ ਆ, ਖਾਸ ਕਰਕੇ AV5 ਨੂੰ ਲੈ ਕੇ। AV5 ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ 1 ਜਨਵਰੀ ਤੋਂ ਜਿਹੜੇ ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹ W2 ਤੇ ਹੋਣਗੇ, ਨਾ ਕਿ 1099 ਤੇ। ਸੋ ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੱਡੀਆਂ ਕੰਪਨੀਆਂ ਨੇ ਜਿਹੜਾ ਆ ਮੁਕੰਮਲ ਤੌਰ 'ਤੇ ਬੰਦ ਕੀਤਾ ਹੋਇਆ ਅਤੇ ਟਰੱਕ ਵੀ ਜਿਹੜੇ ਡੰਪ ਟਰੱਕ ਆ ਉਹ ਜਿਹੜੇ ਰੋਡਸ ਹੈਗੀਆਂ ਉਹਨਾਂ 'ਤੇ ਬਹੁਤ ਘੱਟ ਆ। ਪਰ ਕੁਛ ਕੁ ਕੰਪਨੀਆਂ ਜਿਹੜੀਆਂ ਆ ਉਹ ਇਸ ਹੜਤਾਲ ਦਾ ਫਾਇਦਾ ਲੈ ਕੇ ਚੋਰੀ ਲੋਡ ਚੱਕਣ ਲੱਗੇ ਹੋਏ ਹੈਗੇ ਆ। ਅਤੇ ਫਿਰ ਜਦੋਂ ਬਾਅਦ 'ਚ ਪ੍ਰੋਬਲਮ ਆਉਂਦੀ ਆ ਅਤੇ ਫਿਰ ਸਾਰੇ ਕਹਿੰਦੇ ਆ ਵੀ ਜੀ ਅਸੀਂ ਇਕੱਠੇ ਹੋ ਕੇ ਨਹੀਂ ਚੱਲਦੇ। ਸੋ ਇਹ ਜਿਹੜੀ ਨਿਊਜ਼ ਆ ਡੰਪ ਟਰੱਕਾਂ ਦੀ ਜਿਹੜੀ ਹੜਤਾਲ ਆ ਉਹਨਾਂ ਵੱਲੋਂ ਆ ਰਹੀ ਹੈਗੀ ਆ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ